ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਨਾਰਥ ਅਮਰੀਕਾ ਦੇ ਵਿੱਚੋਂ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਨੇ। ਮੈਂ ਅਮਰਵੀਰ ਸਿੰਘ ਅੱਜ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਸ਼ੇਸ਼ ਤੌਰ ਤੇ ਇੱਕ ਸ਼ੋਅ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਖਾਸ ਤੌਰ ਤੇ ਅਸੀਂ ਜਦੋਂ ਗੱਲ ਕਰਦੇ ਹਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੇ ਲਈ ਜਾਂ ਅੱਗੇ ਜਿਹੜੀ ਸਿੱਖੀ ਦੀ ਪ੍ਰਮੋਸ਼ਨ ਹੈਗੀ ਹੈ, ਸਿੱਖੀ ਫਲਸਫੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਲਈ, ਉਹਦੇ ਲਈ ਸਭ ਤੋਂ ਜਿਹੜੀ ਵੱਡੀ ਚੀਜ਼ ਗਿਣੀ ਜਾਂਦੀ ਹੈ, ਮੰਨੀ ਜਾਂਦੀ ਹੈ, ਉਹ ਹੈਗੀ ਹੈ ਐਜੂਕੇਸ਼ਨ, ਜਿਹਦੀ ਸ਼ੁਰੂਆਤ ਸਾਡੇ ਆਪਣੇ ਘਰ ਦੇ ਵਿੱਚੋਂ ਹੁੰਦੀ ਹੈ। ਪਰ ਇਸ ਤਰ੍ਹਾਂ ਦੇ ਕਈ ਜਿਹੜੇ ਉਪਰਾਲੇ ਨੇ ਜਾਂ ਕਈ ਤਰੀਕੇ ਨੇ ਕਿਵੇਂ ਜਿਹੜੀ ਐਜੂਕੇਸ਼ਨ ਹੈਗੀ ਹੈ, ਗੁਰਮਤ ਸਿੱਖਿਆ ਜਿਹੜੀ ਹੈ ਨਾਲ ਜਿਹੜੀ ਆਪਣੀ ਪ੍ਰੋਫੈਸ਼ਨਲ ਪੜ੍ਹਾਈ ਦੇ ਨਾਲ ਚੱਲਦੀ ਹੈ ਜਾਂ ਚੱਲਣੀ ਚਾਹੀਦੀ ਹੈ, ਉਹਦੇ ਵਿੱਚ ਜਿਹੜਾ ਯੋਗਦਾਨ ਹੈ ਕਈ ਸੱਜਣ ਇੰਡੀਵਿਜੂਅਲੀ ਵੀ ਤੇ ਕਈ ਜਥੇਬੰਦਕ ਹੋ ਕੇ ਵੀ ਇਸ ਦੇ ਉੱਪਰ ਜਿਹੜੀ ਹੈ ਉਹ ਕੰਮ ਕਰ ਰਹੇ ਨੇ। ਇੱਦਾਂ ਦੀ ਹੀ ਇੱਕ ਸ਼ਖਸੀਅਤ ਦੇ ਨਾਲ ਅਸੀਂ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਇੱਥੇ ਬਤੀਤ ਕੀਤਾ। ਪ੍ਰੀਚਰ ਦੇ ਤੌਰ ਤੇ, ਪ੍ਰਚਾਰਕ ਦੇ ਤੌਰ ਤੇ ਸਿੱਖੀ ਦੀ ਜਿਹੜੀ ਸੇਵਾ ਹੈਗੀ ਹੈ ਉਹ ਕੀਤੀ ਹੈ। ਫਲਸਫੇ ਨੂੰ ਅੱਗੇ ਤੋਰਨ ਦੇ ਲਈ ਗੁਰਦੁਆਰਾ ਸਾਹਿਬਾਨਾਂ ਤੋਂ ਲੈ ਕੇ ਸਿੱਖ ਕੈਂਪਾਂ ਤੱਕ ਦਾ ਜਿਹੜਾ ਸਫ਼ਰ ਹੈ ਉਹ ਉਹਨਾਂ ਨੇ ਤੈਅ ਕੀਤਾ ਹੈ। ਬੱਚਿਆਂ ਦੇ ਨਾਲ ਜਿਹੜੀ ਉਹਨਾਂ ਦੀ ਸਾਂਝ ਜਿਹੜੀ ਹੈਗੀ ਹੈ ਉਹ ਰਹੀ ਹੈ। ਤੇ ਹੁਣ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਵਾਪਸ ਜਲੰਧਰ ਦੇ ਵਿੱਚ ਉਹਨਾਂ ਦਾ ਜਿਹੜਾ ਪਿੰਡ ਪੈਂਦਾ ਹੈ ਜੱਦੀ ਪਿੰਡ ਲੋਹਾਰਾਂ, ਉੱਥੇ ਜਾ ਕੇ ਗੁਰੂ ਨਾਨਕ ਮਿਸ਼ਨਰੀ ਐਜੂਕੇਸ਼ਨਲ ਚੈਰੀਟੇਬਲ ਟਰਸਟ ਜਿਹੜਾ ਹੈ ਉਹਦੀ ਸ਼ੁਰੂਆਤ ਕੀਤੀ ਹੈ। ਤੇ ਆਪਣੀ ਜਿਹੜੀ ਸਾਰੀ ਜ਼ਿੰਦਗੀ ਦੀ ਕਮਾਈ ਹੈ ਉਸ ਦੇ ਵਿੱਚ ਉੱਥੋਂ ਉਹਨਾਂ ਨੇ ਇਸ ਚੈਰੀਟੇਬਲ ਟਰਸਟ ਦੀ ਸ਼ੁਰੂਆਤ ਕੀਤੀ ਹੈ ਤੇ ਇੱਕ ਐਜੂਕੇਸ਼ਨਲ ਜਿਹੜਾ ਟਰਸਟ ਹੈਗਾ ਉਹ ਉੱਥੇ ਸਥਾਪਿਤ ਕਰਕੇ ਹੁਣ ਬੱਚਿਆਂ ਦੇ ਲਈ ਜਿੱਥੇ ਸਕੂਲ ਦੀ ਸ਼ੁਰੂਆਤ ਹੋਈ ਹੈ, ਉੱਥੇ ਹੀ ਜਿਹੜੀਆਂ ਬੱਚੀਆਂ ਨੇ, ਲੋੜਵੰਦ ਬੱਚੀਆਂ ਨੇ, ਉਹਨਾਂ ਦੇ ਲਈ ਕਾਲਜ ਦੀ ਸ਼ੁਰੂਆਤ ਵੀ ਨਾਲ ਕੀਤੀ ਹੈ। ਅਸੀਂ ਗੱਲ ਕਰ ਰਹੇ ਹਾਂ ਗਿਆਨੀ ਸਵਰਨ ਸਿੰਘ ਜੀ ਹੋਰਾਂ ਦੀ, ਜਿਹੜੇ ਕਿ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੱਲਬਾਤ ਤੇ ਮੈਂ ਇੱਥੋਂ ਹੀ ਸ਼ੁਰੂ ਕਰੂੰਗਾ। ਜਿਹੜਾ ਤੁਹਾਡਾ ਟਰਸਟ, ਜਿਹੜਾ ਤੁਸੀਂ ਉਪਰਾਲਾ ਹੁਣ ਸ਼ੁਰੂ ਕੀਤਾ, ਇੱਕ ਐਜੂਕੇਸ਼ਨ ਦੇ ਪਾਰਟ ਨੂੰ, ਪਿੰਡ ਨੂੰ ਤੁਸੀਂ ਚੁਣਿਆ, ਸਾਰੀ ਜ਼ਿੰਦਗੀ ਤੁਸੀਂ ਇਸੇ ਪਿੰਡ ਦੇ ਵਿੱਚ ਲੰਘਾਈ ਹੈ ਪ੍ਰਚਾਰਕ ਦੇ ਤੌਰ ਦੇ ਉੱਤੇ, ਤੇ ਕੀ ਕਹਿਣਾ ਚਾਹੋਗੇ ਐਜੂਕੇਸ਼ਨ ਦੀ ਮਹੱਤਤਾ ਬਾਰੇ, ਜਾਂ ਆਪਣਾ ਜਿਹੜਾ ਤੁਸੀਂ ਇਹ ਕਦਮ ਪੁੱਟਿਆ ਕੀ ਸੋਚ ਕੇ ਸਮਝ ਕੇ, ਜਿਹੜੀ ਤੁਹਾਡੀ ਇੰਸਪੀਰੇਸ਼ਨ ਸੀ ਸਾਰੇ ਦਾਇਰਾਕਾਰ ਨੂੰ ਮੁੱਖ ਰੱਖਦਿਆਂ ਹੋਇਆ? ਵੇਖੋ, ਮੈਂ ਬੜੀ ਡੂੰਘੀ ਸੋਚ ਤੋਂ ਬਾਅਦ ਇੱਕ ਨਤੀਜੇ 'ਤੇ ਪਹੁੰਚਿਆ ਕਿ ਕਿਸੇ ਪ੍ਰੋਬਲਮ ਨੂੰ ਡਿਸਕਸ ਕਰਨਾ ਜਾਂ ਦੱਸਣਾ ਜਾਂ ਬੋਲਣਾ ਜਾਂ ਉਹਦੇ ਬਾਰੇ ਵਿਚਾਰ ਕਰਨਾ ਇਟਸ ਵੈਰੀ ਈਜ਼ੀ, ਪਰ ਮੁਸ਼ਕਿਲਾਂ ਨੂੰ ਹੱਲ ਕਰਨਾ ਜਿਹੜਾ ਉਹਦੇ ਵਿੱਚ ਕੋਈ ਅੱਗੇ ਆਉਂਦਾ ਹੈਗਾ। ਤੇ ਕੌਮ ਦੇ ਮਸਲੇ ਜਿਹੜੇ ਆ, ਅਸੀਂ ਗੱਲਾਂ ਕਰਨ ਨੂੰ ਬਹੁਤ ਹਰ ਕੋਈ ਹੁਸ਼ਿਆਰ, ਅਖਬਾਰਾਂ ਵਿੱਚ ਵੀ ਕਹਿ ਲਓ, ਰੇਡੀਓ ਵਿੱਚ ਵੀ ਕਹਿ ਲਓ ਕਿ ਆਹ ਪ੍ਰੋਬਲਮ, ਲੇਕਿਨ ਮੈਂ ਗੱਲ ਲੱਭੀ ਆ, ਡੋਂਟ ਫਾਈਂਡ ਦਾ ਫਾਲਟ ਬਟ ਫਿਕਸ ਅਪ ਦਾ ਫਾਲਟ ਜੀ। ਤੇ ਫਿਕਸ ਅਪ ਕਰਨ ਵਾਸਤੇ ਸਾਨੂੰ ਕੁਝ ਐਸੀਆਂ ਵਸਤੂਆਂ ਚਾਹੀਦੀਆਂ ਜਿਹਦੇ ਵਿੱਚ ਮਨੁੱਖ ਜਿਹੜਾ ਆ ਉਹ ਜੇ ਫੈਸਲਾ ਕਰੇ ਆਪਣੀ ਜ਼ਿੰਦਗੀ ਵਿੱਚ, ਤਾਂ ਮੈਂ ਸਮਝਦਾ ਕਿ ਉਹਦੀ ਸਭ ਤੋਂ ਵੱਡੀ ਸੇਵਾ ਆ। ਸਾਨੂੰ ਇੱਕ ਪੈਸਾ ਚਾਹੀਦਾ ਧਰਮ ਦੇ ਪ੍ਰਚਾਰ ਲਈ ਜਾਂ ਲੋਕਾਂ ਦੇ ਅੰਦਰ ਗਿਆਨ ਦੇਣ ਲਈ। ਦੂਜਾ, ਸਾਨੂੰ ਸਮਾਂ ਚਾਹੀਦਾ ਹੈਗਾ, ਔਰ ਸਮੇਂ ਦੇ ਨਾਲ ਸਾਡੇ ਵਿੱਚ ਐਨਰਜੀ ਵੀ ਚਾਹੀਦੀ ਆ। ਸਾਡੇ ਤੇ ਇਹ ਵੀ ਕਹਿ ਲਓ ਕਿ ਸਾਡੇ ਅੰਦਰ ਇੱਕ ਪੂਰੀ ਡਿਟਰਮੀਨੇਸ਼ਨ ਵੀ ਚਾਹੀਦੀ ਆ, ਔਰ ਸਾਡੇ ਅੰਦਰ ਕਮਿਟਮੈਂਟ ਵੀ ਚਾਹੀਦੀ ਆ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਹੋਣੀਆਂ ਬੜੀਆਂ ਜ਼ਰੂਰੀ ਆ, ਕਿਉਂਕਿ ਮੁਫਤ ਜਿਹੜਾ ਆ ਪ੍ਰਚਾਰ ਨਹੀਂ ਹੋ ਸਕਦਾ। ਤੇ ਉਹਦੇ ਵਾਸਤੇ ਜਦੋਂ ਮੈਂ ਸਾਰੀ ਜ਼ਿੰਦਗੀ ਦੇਖਦਾ ਰਿਹਾ ਕਿ ਪ੍ਰੋਬਲਮ ਜਿੰਨਾ ਅਸੀਂ ਉਹਦੇ ਪ੍ਰਚਾਰ ਕੀਤਾ ਪ੍ਰੋਬਲਮਾਂ ਵੱਧਦੀਆਂ ਗਈਆਂ, ਲੇਕਿਨ ਉਹਨਾਂ ਨੂੰ ਪ੍ਰੋਬਲਮ ਠੱਲ ਪਾਉਣ ਲਈ ਜਾਂ ਉਹਨਾਂ ਦਾ ਹੱਲ ਕਰਨ ਲਈ ਸਾਡੇ ਕੋਲ ਕੋਈ ਐਸਾ ਬਣਦਾ ਨਹੀਂ ਸੀ ਕਿ ਅਸੀਂ ਕੁਝ ਕਰ ਸਕੀਏ। ਸੋ ਦਾਸ ਨੇ ਫਿਰ ਇਹ ਸਾਰਾ ਕੁਝ ਸੋਚ ਕੇ, ਜਿੱਥੇ ਮੈਂ ਕੈਨੇਡਾ ਦੇ ਵਿੱਚ ਜਗ੍ਹਾ 'ਤੇ ਪ੍ਰਚਾਰ ਕਰਦਾ ਸੀ ਜਾਂ ਅਮਰੀਕਾ ਵਿੱਚ ਵੀ ਕਰਦਾ ਸੀ ਜਾਂ ਇੰਡੀਆ ਵਿੱਚ ਵੀ ਮੈਂ ਸ਼ੁਰੂ ਕੀਤਾ ਪ੍ਰਚਾਰ, ਸਾਊਥ ਇੰਡੀਆ ਵਿੱਚ ਤਾਂ ਵੱਖਰੇ ਇਲਾਕਿਆਂ ਵਿੱਚ, ਸਾਊਥ ਇੰਡੀਆ 'ਚ ਖਾਸ ਤੌਰ 'ਤੇ ਮਦਰਾਸ ਹੋਇਆ, ਇੱਥੇ ਜਾ ਕੇ ਜਦੋਂ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਪੰਜਾਬ ਦੀ ਹਾਲਤ ਸੀ ਉਹ ਵਰਸ ਹੁੰਦੀ ਜਾਂਦੀ ਸੀ।
ਤੇ ਜਦੋਂ ਮੈਂ ਪੰਜਾਬ ਵਿੱਚ ਕੁਝ ਪਿੰਡਾਂ ਵਿੱਚ ਜਾਣਾ ਸ਼ੁਰੂ ਕੀਤਾ ਤੇ ਮੈਂ ਉੱਥੇ ਦੇਖਿਆ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਤੇ ਜਿਹੜੇ ਬਜ਼ੁਰਗ ਵੀ ਜਿਹੜੇ ਆ ਦੋਨੇ ਹੀ ਬੁਰੀ ਤਰ੍ਹਾਂ ਖਤਮ ਹੁੰਦੇ ਜਾ ਰਹੇ ਨੇ। ਕਿਉਂਕਿ ਬਾਬੇ ਨਾਨਕ ਨੇ ਕਿਹਾ ਸੀ, ਸ਼ਾਹ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ, ਬਾਬਰ ਬਾਣੀ ਫਿਰ ਗਈ ਕੋਏ ਨਾ ਰੋਟੀ ਖਾਏ। ਫਿਰ ਇਹ ਵੀ ਕਿਹਾ ਸੀ, ਧਨ ਜੋਬਨ ਦੋਏ ਵੈਰੀ ਹੋਏ, ਜਿਹਨੇ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। 1984 ਦਾ ਜਿਹੜਾ ਕਹਾਣ ਹੋਇਆ ਸਾਡੀ ਕੌਮ ਨਾਲ, ਇਹ ਸ਼ਲੋਕ ਦੀਆਂ ਜਿਹੜੇ ਗੁਰਬਾਣੀ ਦੇ ਤੁਕਾਂ ਪੂਰੀਆਂ ਟੁੱਕਦੀਆਂ ਸਾਡੀ ਕੌਮ ਦੇ, ਜਿਹਦੇ ਕਾਰਨ ਕਰਕੇ ਸਾਡੀ ਕੌਮ ਨੇ ਬਹੁਤ ਵੱਡਾ ਨੁਕਸਾਨ ਉਠਾਇਆ। ਜਿਹਦੇ ਨਾਲ ਇਹ ਵੀ ਸੋਚਿਆ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੇ ਬੜੀ ਸੋਚ ਸਮਝ ਕੇ ਕੀਤਾ, ਪੂਰਾ ਸਰਵੇ ਕਰਕੇ ਕੀਤਾ ਵੀ ਕੌਮ ਕਿੰਨੀ ਕੁ ਵਿਰੁੱਧ ਹੋ ਸਕਦੀ ਹੈ ਜੇ ਅਸੀਂ ਆਹ ਐਕਸ਼ਨ ਲਈਏ ਤਾਂ ਜੀ। ਉਹਨਾਂ ਦੇ ਹਿਸਾਬ ਦੇ ਨਾਲ ਬਿਲਕੁਲ ਉਹ ਕਾਮਯਾਬ ਹੋ ਗਏ, ਕਿਉਂਕਿ ਕੌਮ ਦੇ ਅੰਦਰ ਇੰਨੀ ਜਾਗਰਤੀ ਹੈ ਨਹੀਂ ਸੀ ਕਿ ਇਸ ਸਾਰੇ ਦੁਖਾਂ ਦਾ ਮੁਕਾਬਲਾ ਕਰ ਸਕਦੀ। ਕਿਉਂਕਿ ਕੌਮ ਪਿਛਲੇ 50 ਸਾਲਾਂ ਤੋਂ ਨਸ਼ਿਆਂ ਵਿੱਚ ਪੂਰੀ ਤਰ੍ਹਾਂ ਮਸਤ ਹੋ ਚੁੱਕੀ ਸੀ। ਸਾਨੂੰ ਨਸ਼ਿਆਂ ਦਾ ਫੈਸ਼ਨ ਵਿੱਚ ਔਰ ਐਸ਼ੋ ਇਸ਼ਰਤ ਵਿੱਚ, ਐਂਟਰਟੇਨਮੈਂਟ ਵਿੱਚ ਸਾਡੀ ਕੌਮ ਜਿਹੜੀ ਸੀ ਬਹੁਤ ਬੁਰੀ ਤਰ੍ਹਾਂ ਫਸ ਚੁੱਕੀ ਸੀ, ਜਿਹਦਾ ਨਤੀਜਾ ਇਹ ਹੋਇਆ ਕਿ ਹਾਲੇ ਤੱਕ ਵੀ ਡਿਊ ਟੂ ਦੈਟ ਅਸੀਂ ਲੋਕ ਵੱਖੋ ਵੱਖਰੇ ਆਪਣੇ ਵਿਚਾਰਾਂ ਵਿੱਚ ਵੱਖੋ ਵੱਖਰੇ ਰਾਹ ਪੜੇ ਹੋਏ ਨੇ। ਸਾਡਾ ਕੋਈ ਸੈਂਟਰਲ ਆਈਡੀਆ ਨਹੀਂ ਰਿਹਾ। ਆਉਣ ਵਾਲੀ ਜਿਹੜੀ ਜਨਰੇਸ਼ਨ ਹੈਗੀ ਆ ਉਹਨਾਂ ਵੱਲ ਧਿਆਨ ਦੇਣਾ ਸਾਡੇ ਲੋਕਾਂ ਦੇ ਵੱਸ ਦੀ ਗੱਲ ਨਹੀਂ ਰਹੀ। ਕਿਉਂਕਿ ਜਦੋਂ ਪਦਾਰਥਵਾਦ ਵਿੱਚ ਜਦੋਂ ਤੁਸੀਂ ਫਸਦੇ ਆ, ਮਟੀਰੀਅਲਿਸਟਿਕ ਵਿੱਚ, ਤਾਂ ਤੁਸੀਂ ਸੈਲਫਿਸ਼ ਹੋ ਜਾਂਦੇ ਆ। ਔਰ ਇਹ ਜਿਹੜਾ ਸੈਲਫਿਸ਼ਨੈਸ ਹੈਗੀ ਆ, ਇਟਸ ਵੈਰੀ ਡੇਂਜਰਸ। ਸੈਲਫਿਸ਼ਨੈਸ ਕਿੱਦਾਂ ਪੈਦਾ ਹੁੰਦੀ ਹੈ? ਦੇਖੋ, ਜਿਹੜੀ ਐਂਗਲੋ ਸੈਕਸਨ ਸਿਸਟਮ ਹੈ ਜਿਹੜਾ ਵਰਲਡ ਦੇ ਵਿੱਚ ਘਰ ਕਰ ਗਿਆ, ਉਹ ਹੈਗਾ ਮੈਂ ਤੇ ਮੇਰੀ, ਮੈਂ ਮੇਰੀ ਤੇ ਮੈਂ ਹਾਂ, ਜਿਹਦੇ ਕਾਰਨ ਕਰਕੇ ਅੱਜ ਲੋਕਾਂ ਵਿੱਚ ਤੂੰ ਖਤਮ ਹੋ ਗਿਆ, ਸਾਡਾ ਖਤਮ ਹੋ ਗਿਆ, ਮੈਂ ਤੇ ਮੇਰੀ ਰਹਿ ਗਈ, ਜਿਹਦੇ ਕਰਕੇ ਐਵਰੀ ਪਰਸਨ ਹੈਜ਼ ਬਿਕਮ ਇੰਡੀਵਿਜੂਅਲ। ਐਂਡ ਇੰਡੀਵਿਜੂਅਲਿਜ਼ਮ ਜਿਹੜੀ ਹੈਗੀ ਆ ਸੈਲਫਿਸ਼ਨੈਸ ਕ੍ਰੀਏਟ ਕਰਦੀ ਆ, ਜਿਹਦੇ ਨਾਲ ਤੁਹਾਡੇ ਜਿਹੜੇ ਯੂਨਿਟੀ ਜਿਹੜੀ ਆ ਉਹ ਤਬਾਹ ਹੋ ਜਾਂਦੀ ਆ, ਪਰਿਵਾਰਾਂ ਤੱਕ ਵੀ, ਸਮਾਜਿਕ ਤੌਰ ਦੇ ਉੱਤੇ ਵੀ। ਹੁਣ ਜਿਹੜੇ ਬੱਚੇ ਆ, ਇਹਨਾਂ ਨੂੰ ਧਰਮ ਦੇ ਬਾਰੇ ਅਸੀਂ ਕਿੱਦਾਂ ਗਿਆਨ ਦੇਈਏ, ਇਹ ਵੀ ਇੱਕ ਮਸਲਾ ਹੈਗਾ। ਦੇਖੋ ਭਾਈ ਸਾਹਿਬ, 50 ਸਾਲ ਤੋਂ ਪਹਿਲਾਂ ਦਾ ਜਿਹੜਾ ਤਰੀਕਾ ਸੀ ਸਾਡੇ ਪ੍ਰਚਾਰ ਦਾ, ਉਹ ਅੱਜ ਕਾਮਯਾਬ ਨਹੀਂ ਹੈਗਾ, ਪਰ ਅਸੀਂ ਉਹ ਹੀ ਰੂਟੀਨ ਵਿੱਚ ਰੱਖਿਆ ਆ। ਕਿਉਂਕਿ ਅੱਜ ਦੇ ਬੱਚੇ ਦੀ ਜਿਹੜੀ ਨੀਂਹ ਆ, ਉਹ ਅੱਜ ਦੇ 50 ਸਾਲ ਪਹਿਲਾਂ ਦੀ ਨੀਂਹ ਦਾ ਅੱਜ ਦੀ ਨੀਂਹ ਦਾ ਫਰਕ ਆ। ਕਿਉਂਕਿ ਜਿਹੜੇ ਪੇਰੈਂਟਸ ਦੇ ਬੱਚੇ ਨੂੰ ਪੈਦਾ ਕਰਨਾ, ਉਹਨਾਂ ਦੀ ਸੋਚ ਉਹ ਨਹੀਂ ਜਿਹੜੀ 50 ਸਾਲ ਪਹਿਲਾਂ ਸੀ ਜੀ। ਉਹਨਾਂ ਦਾ ਪਰਵਰਿਸ਼ ਦਾ ਢੰਗ ਉਹ ਨਹੀਂ ਜਿਹੜਾ 50 ਸਾਲ ਪਹਿਲਾਂ ਸੀ। ਜਿਹੜੇ ਬੱਚੇ ਆ, ਉਹਨਾਂ ਨੂੰ ਜਿਹੜਾ ਵਾਤਾਵਰਣ ਮਿਲਦਾ, ਉਹ ਨਹੀਂ ਮਿਲਦਾ ਜਿਹੜਾ 50 ਸਾਲ ਪਹਿਲਾਂ ਮਿਲਦਾ ਸੀ। ਪਹਿਲਾਂ 50 ਸਾਲ ਪਹਿਲਾਂ ਕਿ ਸ਼ਰਧਾ ਦੇ ਨਾਲ ਧਰਮ ਨੂੰ ਅਡਾਪਟ ਕਰਦੇ ਸੀ, ਹੁਣ ਤਰਕਵਾਦ ਨਾਲ ਕਰਦੇ ਆ। ਤਾਂ ਜਿਹੜੀ ਸ਼ਰਧਾ ਨਾਲ ਸੀ, ਉੱਥੇ ਪਤਾ ਜ਼ੋਰ ਲਾਉਣ ਦੀ ਲੋੜ ਨਹੀਂ ਸੀ। ਤਾਂ ਜਿਹੜੇ ਤਰਕਵਾਦ ਹੈਗਾ, ਹਾਲਾਂਕਿ ਸਾਡਾ ਸਿੱਖ ਧਰਮ ਜੈਨੂਨ ਤਰਕਵਾਦ ਵਿੱਚ ਪੂਰਾ ਯਕੀਨ ਰੱਖਦਾ ਹੈਗਾ ਜੀ, ਤੇ ਪਰ ਅਸੀਂ ਤਰਕ ਐਸਾ ਨਹੀਂ ਕਰ ਸਕੇ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਧਰਮ ਦੇ ਬਾਰੇ ਕੋਈ ਸਮਝਾ ਸਕੀਏ, ਜਿਸ ਕਾਰਨ ਕਰਕੇ ਬੱਚਿਆਂ ਦਾ ਧਰਮ ਦੇ ਨਾਲ ਦਿਲਚਸਪੀ ਘਟ ਗਈ। ਲੈਟ ਮੀ ਗਿਵ ਯੂ ਐਨ ਐਗਜ਼ਾਮਪਲ। ਇੱਕ ਪਰਿਵਾਰ ਨੇ ਆਪਣੇ 3 ਬੱਚੇ ਪਾਲੇ ਬੜੀ ਸ਼ਰਧਾ ਨਾਲ, ਉਹਨਾਂ ਨੂੰ ਅੰਮ੍ਰਿਤ ਛਕਾਇਆ, ਸਿੰਘ ਸਜ ਗਏ, ਕੀਰਤਨ ਕਰਦੇ ਸੀ। 2 ਲੜਕੇ ਸੀ, 2 ਲੜਕੀਆਂ ਸੀ, 1 ਲੜਕਾ ਸੀ। ਉਹਨਾਂ ਨੂੰ ਬੜੀ ਪ੍ਰਾਊਡ ਸੀ ਆਪਣੀ ਔਲਾਦ ਦਾ ਕਿ ਉਹਨਾਂ ਬੱਚਿਆਂ ਨੂੰ ਉਹ ਕੀਰਤਨ ਕਰਾਉਂਦੇ ਸੀ ਤੇ ਉਹ ਬੜੀ ਸੋਹਣਾ ਕੀਰਤਨ ਕਰਦੇ ਸੀ। ਪਰ ਐਸਾ ਅਚਾਨਕ ਘਟਨਾ ਵਾਪਰੀ, 3 ਬੱਚਿਆਂ ਨੇ ਆਪਣੇ ਕੇਸ ਕਟਾ ਲਏ, ਉਹ ਪਤਿਤ ਹੋ ਗਏ। ਉਹ ਪਰਿਵਾਰ ਬੜਾ ਰੋਇਆ। ਜਦੋਂ ਉਹ ਰੋਇਆ ਤੇ ਜਿੱਥੇ ਵੀ ਗਏ ਉਹ ਲੋਕਾਂ ਨੇ ਇਹ ਤਾਂ ਕਿਹਾ ਬਹੁਤ ਮਾੜਾ ਹੋਇਆ, ਲੇਕਿਨ ਇਹਦਾ ਹਰ ਕੋਈ ਨਾ ਸੋਚਿਆ ਵੀ ਅੱਗੋਂ ਰੱਖਦੇ ਹੋਵੇ। ਉਹ ਮੇਰੇ ਕੋਲ ਵੀ ਆਏ ਤੇ ਜਦੋਂ ਅਸੀਂ ਉਹਨਾਂ ਬੱਚਿਆਂ ਦੇ ਨਾਲ ਇੰਟਰਵਿਊ ਕੀਤੀ ਤੇ ਉਹਨਾਂ ਨੇ ਜਿਹੜਾ ਸਾਨੂੰ ਜਵਾਬ ਦਿੱਤਾ, ਉਹ ਸਾਰੀ ਕੌਮ ਲਈ ਇੱਕ ਚੈਲੰਜ ਹੈਗਾ। ਉਹ ਆਖਣ ਲੱਗੇ ਕਿ ਅਸੀਂ ਸਟੱਡੀ ਇਹ ਕੀਤਾ ਗੁਰਦੁਆਰਿਆਂ 'ਚ ਜਾ ਕੇ ਵੀ ਸਾਡੇ ਧਰਮ ਵਿੱਚ ਕੋਈ ਲੋਕਾਂ ਨੂੰ ਦੇਣ ਵਾਲੀ ਸਿੱਖਿਆ ਹੀ ਹੈ ਨਹੀਂ। ਇਹ ਕਿਵੇਂ? ਹਾਂ, ਕਹਿੰਦੇ ਸਿੱਖਿਆ ਹੀ ਹੈ ਨਹੀਂ। ਫਿਰ ਪੁੱਛਿਆ, ਮੈਂ ਕਿਹਾ ਕਿਵੇਂ? ਕਹਿੰਦੇ ਅਸੀਂ ਜਿੰਨੇ ਵਾਰ ਵੀ ਗੁਰਦੁਆਰੇ ਗਏ ਆ, ਉੱਥੇ ਇੱਕੋ ਗੱਲ ਹੀ ਹੁੰਦੀ ਆ, ਮੱਸੇ ਰੰਗਣ ਸਿਰ ਵੱਢਿਆ, ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ, ਆਹ ਸਾਡੇ ਜ਼ੁਲਮ ਹੋਏ, ਆਹ ਸਾਡੇ ਹੋਏ। ਜਿਹੜੀ ਸਿੱਖ ਫਲਸਫੀ ਆ ਗੁਰਬਾਣੀ ਦੀ, ਇਹਦੇ ਬਾਰੇ ਅਸੀਂ ਨਹੀਂ ਅੱਜ ਤੱਕ ਸੁਣਿਆ ਵੀ ਮਨੁੱਖ ਨੇ ਬਣਨਾ ਕਿੱਦਾਂ ਹੈ, ਸ਼ਹੀਦ ਹੋਣ ਲਈ ਤਿਆਰ ਕਿਵੇਂ ਹੋਣਾ ਹੈ,
ਕਿਵੇਂ ਉਹਨਾਂ ਦੇ ਅੰਦਰ ਤਾਕਤ ਪੈਦਾ ਹੋਈ, ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਦੱਸਿਆ। ਜਿਸ ਕਾਰਨ ਕਰਕੇ ਅਸੀਂ ਸੋਚ ਲਿਆ ਕਿ ਇਹਦੇ ਨਾਲ ਤਾਂ ਬੁੱਧ ਧਰਮ ਜਿਹੜਾ ਆ ਉਹ ਮਨੁੱਖ ਨੂੰ ਸਮਝਾਉਂਦਾ ਮਨ ਕੀ ਹੈਗਾ, ਆਤਮਾ ਕੀ ਹੈਗੀ ਆ, ਅਤੇ ਖੈਰ ਆਤਮਾ ਨੂੰ ਤਾਂ ਨਹੀਂ ਮੰਨਦੇ ਵੀ ਬਾਕੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੀ ਹੈਗੇ ਆ, ਇਹ ਕਿੱਥੋਂ ਪੈਦਾ ਹੁੰਦੇ ਆ, ਇਹਨਾਂ 'ਤੇ ਕੰਟਰੋਲ ਕਿਵੇਂ ਕਰਨਾ, ਆਪਣੀ ਲਾਈਫ ਨੂੰ ਕਿਵੇਂ ਰੀਸੈਟ ਕਰਨਾ। ਪਰ ਸਾਡੇ ਕਹਿੰਦੇ ਗੁਰਦੁਆਰਿਆਂ ਵਿੱਚ ਮੈਂ ਨਹੀਂ ਕਦੀ ਸੁਣਿਆ ਕਿ ਅਸੀਂ ਆਪਣੀ ਲਾਈਫ, ਖਤਰਨਾਕ ਲਾਈਫ ਨੂੰ ਕਿਵੇਂ ਉਸ ਖਤਰੇ ਤੋਂ ਬਚ ਕੇ ਅਸੀਂ ਅੱਗੇ ਜਾਣਾ ਹੈਗਾ। ਜਿਸ ਕਾਰਨ ਕਰਕੇ ਵੀ ਟਰਾਈਡ ਅਵਰ ਬੈਸਟ, ਪਰ ਸਾਨੂੰ ਕਿਤੇ ਉਹੀ ਰੈਪੀਟੇਸ਼ਨ ਮੁੜ ਮੁੜ ਕੇ ਗੱਲਾਂ ਦਾ ਹੋ ਰਿਹਾ ਅਤੇ ਕੋਈ ਨਵੀਂ ਗੱਲ ਨਹੀਂ। ਔਰ ਮੋਸਟ ਆਫ ਦਾ ਪ੍ਰੀਚਰ ਜਿਹੜੇ ਆ ਨਾ, ਉਹਨਾਂ ਦਾ ਪ੍ਰੀਚ ਕਰਨ ਦਾ ਮੇਨ ਜਿਹੜਾ ਮਕਸਦ ਹੈ ਟੂ ਕਲੈਕਟ ਮਨੀ। ਇਹ ਉਹਨਾਂ ਬੱਚਿਆਂ ਦਾ ਆਪਣਾ ਵਿਜ਼ਨ ਸੀ, ਸੋਚ ਸੀ, ਔਰ ਕਿਸੇ ਹੱਦ ਤੱਕ ਸਹੀ ਸੀ। ਲੇਕਿਨ ਉਹਦੇ ਵਿੱਚ ਆਪਾਂ ਦੇਖਣਾ ਕਿ ਜਿਹੜੇ ਸਾਨੂੰ ਇਹ ਕਿਹਾ ਵੀ ਸਿੱਖ ਧਰਮ 'ਚ ਹੈ ਕੁਛ ਨਹੀਂ, ਇਹ ਮੇਰੇ ਲਈ ਵੀ ਚੈਲੰਜ ਸੀਗਾ। ਬਿਲਕੁਲ ਵੀ ਉਹਨਾਂ ਨੇ ਕਿੱਦਾਂ ਸਮਝ ਲਿਆ, ਕਿਉਂਕਿ ਜੋ ਕੁਛ ਉਹਨਾਂ ਨੂੰ ਦੱਸਿਆ ਉਹਦੇ ਬੇਸ 'ਤੇ ਤਾਂ ਸਿੱਖੀ ਹੈ ਨਹੀਂ ਜੀ। ਅਤੇ ਉਹਦੇ ਵਿੱਚ ਮੈਂ ਬੱਚਿਆਂ ਨੂੰ ਫਿਰ ਕਿਹਾ, ਮੈਂ ਕਿਹਾ ਦੇਖੋ ਬੇਟਾ, ਹੀਰਾ ਲਾਲ ਅਮੋਲਕ ਹੈ ਭਾਰੀ, ਵਿੱਚ ਬਿਨ ਗਾਹਕ ਮੀਕਾ ਕਾਖਾ, ਰਤਨ ਗਾਹ ਗੁਰ ਸਾਧੂ ਦੇਖਿਓ ਤਾਂ ਰਤਨ ਬਿਕਾਨੋ ਲਾਖਾ। ਜਿਹੜਾ ਹੀਰਾ ਹੁੰਦਾ ਬੜਾ ਕੀਮਤੀ ਹੁੰਦਾ, ਪਰ ਜੇ ਉਹਦਾ ਗਾਹਕ ਨਾ ਕੋਈ ਬਣੇ ਤਾਂ ਉਸ ਹੀਰੇ ਦੀ ਕੋਈ ਕੀਮਤ ਨਹੀਂ। ਪਰ ਜਦੋਂ ਉਸੇ ਹੀਰੇ ਦੀ ਕੋਈ ਗਾਹਕ ਬਣ ਜਾਏ ਤਾਂ ਉਹ ਲੱਖਾਂ ਕਰੋੜਾਂ ਦਾ ਵਿਕਦਾ। ਕਿਉਂਕਿ ਸਾਡੀ ਕੌਮ ਗਾਹਕ ਬਣ ਨਹੀਂ ਸਕੀ। ਫਿਰ ਉਹਨੇ ਜਵਾਬ ਦਿੱਤਾ ਕਿ ਸਾਡੇ ਲੀਡਰ ਗਾਹਕ ਬਣਾ ਨਹੀਂ ਸਕੇ। ਜਦ ਤੱਕ ਤੁਸੀਂ ਹੋਕਾ ਨਾ ਦਿਓਗੇ ਕਿ ਹੀਰਾ ਕਿੱਥੇ ਹੈਗਾ, ਲੋਕੀ ਕਿਵੇਂ ਤੁਹਾਡੇ ਗਾਹਕ ਆਉਣਗੇ। ਇਹ ਵੀ ਗੱਲ ਸੱਚੀ ਸੀ। ਹੁਣ ਦੇਖੋ ਭਾਈ ਸਾਹਿਬ, ਇਹ ਸਾਰੀਆਂ ਗੱਲਾਂ ਦਾ ਚੈਲੰਜ ਜਿਹੜਾ ਹੈਗਾ, ਇਹਦਾ ਡੂੰਘਾਈ ਵਿੱਚ ਸੋਚ ਕੇ ਦਾਸ ਨੇ ਇੱਕ ਨਤੀਜੇ 'ਤੇ ਪਹੁੰਚਿਆ ਕਿ ਸਿੰਪਲ ਢੰਗ ਦੇ ਨਾਲ ਬੱਚਿਆਂ ਦੇ ਅੰਦਰ ਧਰਮ ਦੀ ਜਿਹੜੀ ਸਿੱਖਿਆ ਹੈਗੀ ਆ, ਅਸੀਂ ਕਿਸ ਤਰ੍ਹਾਂ ਇਹਨਾਂ ਦੇ ਦਿਮਾਗ ਵਿੱਚ ਬਾੜੀਏ ਕਿ ਲਾਈਫ ਕੈਨ ਨਾਟ ਬੀ ਬੈਲੈਂਸ ਵਿਦਾਊਟ ਸਪਿਰਿਚੁਅਲ ਨੌਲੇਜ। ਜੀ, ਰੂਹਾਨੀ ਜ਼ਿੰਦਗੀ ਤੋਂ ਬਗੈਰ, ਰੂਹਾਨੀ ਗਿਆਨ ਤੋਂ ਬਗੈਰ ਤੁਹਾਡੀ ਜ਼ਿੰਦਗੀ ਕਦੀ ਵੀ ਕਾਮਯਾਬ ਨਹੀਂ ਹੋ ਸਕਦੀ। ਤੁਸੀਂ ਇੱਕ ਲੱਤ 'ਤੇ ਖੜੇ ਨਹੀਂ ਹੋ ਸਕਦੇ। ਵੀ ਨੀਡ ਟੂ ਲੈਗਸ, ਦੁਨਿਆਵੀ ਅਤੇ ਰੂਹਾਨੀ। ਅੱਛਾ, ਹੁਣ ਰੂਹਾਨੀਅਤ ਦਾ ਜਿਹੜਾ ਗਿਆਨ ਹੈਗਾ 1430 ਪੰਨੇ ਦਾ, ਉਸ ਰੂਹਾਨੀਅਤ ਦੇ ਗਿਆਨ ਵਿੱਚੋਂ ਅਸੀਂ ਮੂਲ ਮੰਤਰ ਦੀ ਵੀ ਗੱਲ ਅਸੀਂ ਲੋਕਾਂ ਨੂੰ ਸਹੀ ਢੰਗ ਨਾਲ ਸਮਝਾ ਨਹੀਂ ਸਮਝਾ ਸਕੇ। ਹੁਣ ਮੂਲ ਮੰਤਰ ਦੇ ਵਿੱਚ ਮੈਂ ਕੋਈ 10-12 ਕਿਤਾਬਾਂ ਤਾਂ ਪੜ੍ਹ ਲਈਆਂ ਹੋਣਗੀਆਂ, ਮੈਂ ਹਰ ਕਿਤਾਬ ਵਿੱਚ ਵੱਖੋ ਵੱਖਰਾ ਵਿਜ਼ਨ ਹੈਗਾ। ਲੇਕਿਨ ਜਦ ਇੱਕੋ ਗੱਲ ਪੜ੍ਹੀ ਵੀ ਰੱਬ ਇੱਕ ਹੈਗਾ, ਅਤੇ ਰੱਬ ਇੱਕ, ਸਾਰੇ ਲੋਕ ਕਹਿੰਦੇ ਜੀ ਏਕ ਓਂਕਾਰ ਦਾ ਅਰਥ ਰੱਬ ਇੱਕ ਹੈਗਾ। ਤਾਂ ਜੀ ਗੁਰੂ ਨਾਨਕ ਦੇਵ ਜੀ ਨੇ ਰੱਬ ਇੱਕ ਹੀ ਕਹਿਣਾ ਸੀ ਤਾਂ ਪਹਿਲੇ ਸਾਰਿਆਂ ਵੱਡਿਆਂ ਧਰਮਾਂ ਨੇ ਰੱਬ ਇੱਕ ਨੂੰ ਮੰਨਿਆ, ਫਿਰ ਤਾਂ ਕੋਈ ਫਰਕ ਨਹੀਂ ਪਿਆ। ਮੈਂ ਕਿਹਾ ਵੀ ਨਹੀਂ, ਇਹ ਇੱਕ ਰੱਬ ਜਿਹੜਾ ਬਾਬੇ ਨਾਨਕ ਨੇ ਕਿਹਾ ਨਾ, ਇਹਦਾ ਬਹੁਤ ਵੱਖਰਾ ਇੱਕ ਅੰਦਾਜ਼ ਹੈਗਾ ਔਰ ਵੱਖਰਾ ਇੱਕ ਮੈਸੇਜ ਹੈਗਾ। ਪਰ ਮੈਨੂੰ ਲੱਭਣਾ ਪਏਗਾ ਕਿ ਮੂਲ ਮੰਤਰ ਜਿਹੜਾ ਹੈਗਾ, ਇਹ ਸਾਡੀ, ਮੈਂ ਜਿੱਦਾਂ ਕੱਲ੍ਹ ਵੀ ਮੈਂ ਦੱਸਿਆ ਸੀ ਸੰਗਤ 'ਚ, ਸਾਡਾ ਜਿਹੜਾ ਹੈਰੀਟੇਜ ਵਾ, ਸਾਡਾ ਜਿਹੜਾ ਓਰੀਜਨ ਹੈ, ਸਾਡਾ ਜਿਹੜਾ ਜੜ ਵਾ, ਉਹ ਮੂਲ ਮੰਤਰ ਹੈ ਜੀ। ਮੂਲ ਮੰਤਰ ਤੋਂ ਬਗੈਰ ਸਿੱਖ ਦੀ ਜੜ ਕਦੀ ਨਹੀਂ ਬਣੇਗੀ। ਔਰ ਬਣਾਉਣ ਵਾਸਤੇ ਸਾਨੂੰ ਮੂਲ ਮੰਤਰ ਦੇ ਇਹ ਵਿਆਖਿਆ ਕਰਨੀ ਰੱਬ ਦੀ ਜ਼ਰੂਰੀ ਆ। ਪਰ ਉਹ ਜੋ ਵਿਆਖਿਆ ਰੱਬ ਦੀ ਹੈ ਨਾ, ਉਹ ਸਾਡੀ ਆਪਣੀ ਵੀ ਵਿਆਖਿਆ ਹੈਗੀ, ਕਿਉਂਕਿ ਜੋ ਰੱਬ ਦੇ ਗੁਣ ਨੇ ਉਹ ਮੇਰੇ ਅੰਦਰ ਮੌਜੂਦ ਨੇ, ਪਰ ਮੈਨੂੰ ਇੰਗਲਾਈਟ ਕਰਨੇ ਪੈਣੇ ਆ, ਮੇਰੇ ਅੰਦਰ ਰੋਸ਼ਨੀ ਪੈਦਾ ਕਰਨੀ ਪੈਣੀ ਆ। ਕਿਉਂਕਿ ਰੱਬ ਨੇ, ਰੱਬ ਦੇ ਵਿੱਚ ਤਾਂ ਮੇਰੇ 'ਚ ਸਿਰਫ ਇੰਨਾ ਹੀ ਫਰਕ ਹੈ ਕਿ ਰੱਬ ਮੈਨੂੰ ਬਣਾ ਸਕਦਾ, ਪਰ ਉਹਨੇ ਆਪਣੇ ਜੋਤ ਸਰੂਪ ਆਪਣੇ ਵਿੱਚੋਂ ਮੈਨੂੰ ਬਣਾਇਆ। ਜੀ, ਗੋਡ ਕ੍ਰੀਏਟਡ ਆਊਟ ਆਫ ਹਿਮਸੈਲਫ। ਜਦੋਂ ਮੈਂ ਕ੍ਰੀਏਟ ਹੋ ਗਿਆ, ਮੇਰੇ 'ਚ ਸਾਰੇ ਉਹਨੇ ਚੀਜ਼ਾਂ ਪਾ ਦਿੱਤੀਆਂ। ਹੁਣ ਵੇਖਣਾ ਹੈ ਕਿ ਮੈਂ ਉਹ ਚੀਜ਼ਾਂ ਨੂੰ ਜਗਾਉਣਾ ਕਿੱਦਾਂ ਆ। ਉਹ ਜਗਾ ਹੋਣਾ ਗਿਆਨ ਨਾਲ। ਗਿਆਨ ਸਾਡਾ ਕੀ ਆ, ਜੋ ਕੁਛ ਮੂਲ ਮੰਤਰ ਵਿੱਚ ਲਿਖਿਆ ਆ, ਉਹ ਐ ਇਨਸਾਨ ਤੇਰੀ ਜ਼ਿੰਦਗੀ 'ਤੇ ਅਪਲਾਈ ਕਰਦਾ, ਕਿਉਂਕਿ ਰੱਬੀ ਗੁਣ ਨੇ, ਉਹ ਰੱਬੀ ਗੁਣਾਂ ਨੂੰ ਅਸੀਂ ਆਪਣੇ ਅੰਦਰ ਜਗਾਉਣਾ। ਹੁਣ ਇਹ ਚੀਜ਼ ਦਾ ਦਾਸ ਨੇ ਜਦੋਂ ਇਹ ਵਿਚਾਰ ਪੜ੍ਹੀ ਤਾਂ ਮੈਂ ਕਿੱਥੇ ਨਤੀਜੇ ਪਹੁੰਚਿਆ। ਇੱਕ ਓਂਕਾਰ ਦੀ ਵਿਆਖਿਆ ਮੂਲ ਮੰਤਰ ਕਰ ਦਿੰਦਾ ਜੀ, ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ ਕਰ ਦਿੰਦਾ, ਜਪਜੀ ਸਾਹਿਬ ਦੀ ਵਿਆਖਿਆ ਬਾਕੀ ਸਾਰਾ ਗੁਰੂ ਗ੍ਰੰਥ ਸਾਹਿਬ ਕਰ ਦਿੰਦਾ। ਬੇਸ ਸਾਡਾ ਇਹ ਹੈ। ਹੁਣ ਇਸ ਨੂੰ ਲੈ ਕੇ
10 ਰੁਪਏ ਕਹਿ ਲਓ ਵੀ ਤੁਰ ਪਿਆ ਵੀ ਲੈ ਤੂੰ ਹੁਣ ਲੋਕਾਂ ਨੂੰ ਪਹਿਲਾਂ ਇਕੱਲਾ ਮੂਲ ਮੰਤਰ ਦੀ ਗੱਲ ਸਮਝਾ ਦੇ, ਬਾਕੀ ਗੱਲਾਂ ਆਪੇ ਸਮਝ ਆ ਜਾਣਗੀਆਂ, ਕਿਉਂਕਿ ਉਹਨੂੰ ਮੂਰਖ ਰੱਖਣਾ ਸੀ। ਹਰ ਗੁਰੂ ਸਾਹਿਬ ਨੇ ਜਿੱਥੇ ਵੀ ਨਵਾਂ ਰਾਗ ਸ਼ੁਰੂ ਕੀਤਾ, ਪਹਿਲਾਂ ਮੂਲ ਮੰਤਰ ਨੂੰ ਉਹਨਾਂ ਨੂੰ ਮੁੱਖ ਰੱਖਿਆ ਤਾਂ ਕਿ ਇਹ ਤੋਂ ਇੱਧਰ ਉੱਧਰ ਸਿੱਖ ਜਾਵੇ ਨਾ। ਸੋ ਖੈਰ ਇਹ ਕਾਮਯਾਬੀ ਵਾਹਿਗੁਰੂ ਦੀ ਕਿਰਪਾ ਨਾਲ ਹੋਈ। ਮੈਂ ਇਸ ਤਰ੍ਹਾਂ ਪੜ੍ਹਾਉਣ ਲੱਗ ਪਿਆ ਜਿੱਦਾਂ ਕੈਮਿਸਟਰੀ ਪੜ੍ਹਾਉਂਦੇ ਆ, ਜਿੱਦਾਂ ਫਿਜ਼ਿਕਸ ਪੜ੍ਹਾਉਂਦੇ ਆ, ਜਿੱਦਾਂ ਐਸਟ੍ਰੋਨੋਮੀ ਪੜ੍ਹਾਉਂਦੇ ਆ, ਸਿੱਧੀ ਸਰਲ ਭਾਸ਼ਾ ਦੇ ਵਿੱਚ। ਹਾਂਜੀ, ਬੇਸ ਜਿਹੜਾ ਨਾ ਜੀ ਦੇਖੋ, ਇਲੈਕਟ੍ਰੀਸ਼ੀਅਨ ਬਣਨਾ ਹੋਵੇ ਤਾਂ ਤੁਹਾਡਾ ਇੱਕ ਸ਼ਕਤੀ ਆ ਜਿਹਦੇ ਨਾਲ ਇਲੈਕਟ੍ਰੀਸ਼ੀਅਨ ਬਣਾ, ਉਹ ਹੈ ਬਿਜਲੀ ਦੀ ਸ਼ਕਤੀ। ਠੀਕ ਹੈ ਜੀ। ਅੱਛਾ, ਤੁਸੀਂ ਇੰਜੀਨੀਅਰ ਬਣਨਾ ਹੋਵੇ ਤਾਂ ਉਹ ਇੰਜੀਨੀਅਰ ਦੀ ਸ਼ਕਤੀ ਹੈਗੀ ਜਿਹੜਾ ਕੰਸਟਰਕਸ਼ਨ ਕਰਦਾ ਜਾਂ ਚੀਜ਼ਾਂ ਬਣਾਉਣ ਦੀ ਇੱਕ ਵਿਦਿਆ ਹੈਗੀ ਆ। ਕੈਮਿਸਟ ਬਣਨਾ ਹੋਵੇ ਕੈਮਿਸਟਰੀ ਪੜ੍ਹਨੀ ਹੈਗੀ ਆ। ਬਾਇਓਲੋਜਿਸਟ ਬਣਨਾ ਤੁਹਾਨੂੰ ਬਾਇਓਲੋਜੀ ਪੜ੍ਹਨੀ ਆ, ਸਾਇੰਸ ਆਫ ਬਾਡੀ। ਤਾਂ ਮੈਂ ਕਿਹਾ ਜੇ ਤੁਸੀਂ ਸਪਿਰਿਚੁਅਲ ਸਾਇੰਟਿਸਟ ਬਣਨਾ ਤਾਂ ਫਿਰ ਸਾਨੂੰ ਸਪਿਰਿਚੁਅਲ ਨੌਲੇਜ ਪੜ੍ਹਨਾ ਪਏਗਾ। ਸਪਿਰਿਟ ਦੀ ਸ਼ਕਤੀ, ਆਤਮਾ ਦੀ ਸ਼ਕਤੀ ਜਿਹੜੀ ਆ, ਜਿਹੜੀ ਕਿ ਇਨਵਿਜ਼ੀਬਲ ਆ, ਜਿਹੜੀ ਕਿ ਸਾਨੂੰ ਦਿਸਦੀ ਨਹੀਂ ਪਰ ਸਾਨੂੰ ਉਹ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਅਸੀਂ ਆਓ ਉਸ ਆਤਮਾ ਦੀ ਸ਼ਕਤੀ ਦਾ ਗਿਆਨ ਪ੍ਰਾਪਤ ਕਰੀਏ ਜਿਸ ਸ਼ਕਤੀ ਰਾਹੀਂ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਸਾਰੇ ਯੂਨੀਵਰਸਸ ਬਣੇ ਨੇ। ਆਪਾਂ ਉਸ ਸ਼ਕਤੀ ਨਾਲ ਜੁੜੀਏ। ਪਰ ਉਹ ਸ਼ਕਤੀ ਜਿਹੜੀ ਹੈ ਉਹਦੇ ਵਿੱਚ, ਸ਼ਕਤੀ ਦੇ ਵਿੱਚ ਉਹ ਕਿੱਥੇ ਆ? ਦੂਜੀ ਗੱਲ ਇਹ ਵੀ ਆ, ਅਸੀਂ ਐਜ਼ ਏ ਬਾਡੀ, ਇੱਕ ਸਾਡੀ ਕਹਿ ਲਓ ਵੀ ਪਦਾਰਥ ਹੈਗਾ ਹੈ, ਮੈਟਰ ਹੈ ਨਾ ਬਾਡੀ। ਹੁਣ ਬਾਡੀ ਇਟਸੈਲਫ ਜਿਹੜੀ ਆ ਇਹ ਤਾਂ ਮਿੱਟੀ ਆ, ਲੇਕਿਨ ਇਸ ਮਿੱਟੀ ਦੇ ਅੰਦਰ ਹਰਕਤ ਪੈਦਾ ਜਿਸ ਨੇ ਕੀਤੀ ਆ, ਉਹ ਹਰਕਤ ਪੈਦਾ ਕਰਨ ਵਾਲੀ ਮੈਂ ਰੱਬ ਇੱਕ ਮਹਾਨ ਹੈ। ਮੈਂ ਰੱਬ ਦਾ ਛੋਟਾ ਜਿਹਾ ਬੁਲਬੁਲਾ। ਰੱਬ ਇੱਕ ਸਮੁੰਦਰ ਹੈ ਤੇ ਮੈਂ ਉਹਦਾ ਇੱਕ ਬੂੰਦ ਹਾਂ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਮੇਰੇ 'ਚ ਇੱਕ ਬੂੰਦ ਵਿੱਚ ਉਹ ਗੁਣ ਹੈ ਜੋ ਸਮੁੰਦਰ ਵਿੱਚ ਗੁਣ ਹੈਗੇ ਆ ਜੀ। ਸਿਰਫ ਇਹੀ ਆ ਕਿ ਤੈਨੂੰ ਲੱਭਣਾ ਪਏਗਾ। ਲੱਭਣ ਵਾਸਤੇ ਸਾਨੂੰ ਖੋਜ ਕਰਨੀ ਪਏਗੀ। ਖੋਜ ਕਰਨ ਵਾਸਤੇ ਸਾਨੂੰ ਆਪਣੇ ਗੁਰੂ ਦੀ, ਜਿਸ ਨੇ ਸਾਨੂੰ ਮਹਾਨ ਗਿਆਨ ਦਿੱਤਾ, ਜਿਹਦੇ ਚਰਨਾਂ 'ਚ ਮੱਥਾ ਟੇਕਦੇ ਆ, ਉਹਦੇ ਕੋਲ ਰੋਜ਼ ਜਾ ਕੇ ਉਹਦੇ ਨਾਲ ਗੱਲਬਾਤ ਕਰਕੇ ਆਪਣੇ ਮਸਲੇ, ਆਪਣੀਆਂ ਮੁਸ਼ਕਲਾਂ, ਆਪਣੇ ਜੋ ਵਿਚਾਰ, ਉਹਨੂੰ ਪੁੱਛ ਕੇ ਤੁਰੋ ਤੇ ਤੁਹਾਨੂੰ ਮਾਲਾ ਮਾਲ ਕਰ ਦਿੰਦਾ ਹੈ। ਤੁਹਾਨੂੰ ਲੋੜ ਨਹੀਂ ਹੋਰ ਬਹੁਤੇ ਪੜ੍ਹਨ ਦੀ ਵੀ। ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਦੁਨੀਆ ਦੇ ਉੱਤੇ ਵਿਦਿਆ ਹੋਰ ਦੁਨੀਆ 'ਚ ਕਿਤੇ ਨਹੀਂ, ਜਿਹੜੀ ਸਾਰੀਆਂ ਵਿਦਿਆ ਨੂੰ ਕਵਰ ਕਰ ਦਿੰਦੀ ਆ। ਖੈਰ ਜੀ, ਜਦੋਂ ਇਹ ਵਿਚਾਰ ਭਾਈ ਸਾਹਿਬ ਪੈਦਾ ਹੋਇਆ, ਪਤਾ ਨਹੀਂ ਕੀ ਹੋਇਆ ਮੇਰੇ ਦਿਮਾਗ ਵਿੱਚ, ਮੈਂ ਇੱਕ ਕਮਲਾ ਜਿਹਾ ਬੰਦਾ ਬਣ ਗਿਆ। ਮੈਨੂੰ ਇੱਕ ਹੋਰ ਹੀ ਲੋੜ ਆਉਣ ਲੱਗ ਪਈ। ਮੈਂ ਮੈਡੀਟੇਸ਼ਨ, ਸਿਮਰਨ ਕਰਨ ਲੱਗ ਪਿਆ। ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨ ਲੱਗਿਆ, ਮੇਰੇ ਅੰਦਰੋਂ ਰੂਹਾਨੀਅਤ ਦੇ ਤੌਰ ਦੇ ਉੱਤੇ ਮੈਸੇਜ ਆਉਣ ਲੱਗ ਪਏ। ਉਹਨਾਂ ਮੈਸੇਜ ਦਾ ਵਿਸਥਾਰ ਸਵੇਰ ਨੂੰ ਆ ਜਾਣਾ। ਮੈਂ ਕਦੀ ਤਿਆਰੀ ਕਰਕੇ ਲੈਕਚਰ ਨਹੀਂ ਕੀਤਾ। ਮੈਂ ਉੱਥੇ ਜਾ ਕੇ ਬੈਠ ਜਾਣਾ ਸਟੇਜ 'ਤੇ, 2 ਮਿੰਟ ਅੱਖਾਂ ਬੰਦ ਕਰਨੀਆਂ ਤਾਂ ਅੱਧਾ ਮਿੰਟ ਹੀ, ਤਾਂ ਸਭ ਕੁਛ ਅੰਦਰ ਆਉਣਾ ਸ਼ੁਰੂ ਹੋ ਗਿਆ। ਅਤੇ ਜਦੋਂ ਬੋਲਣਾ, ਉਦੋਂ ਮੇਰੇ ਅੰਦਰੋਂ ਆਵਾਜ਼ਾਂ ਆਉਂਦੀਆਂ ਸੀ। ਮੈਂ ਕੋਈ ਰੱਟ ਕੇ ਨਹੀਂ ਸੀ ਬੋਲਿਆ ਕਦੀ। ਅਤੇ ਉਹਦੇ ਨਾਲ ਫਿਰ ਕੀ ਹੋਇਆ, ਪਹਿਲਾਂ ਤਾਂ ਮੈਂ ਇੰਜੋਏ ਕੀਤਾ ਆਪਣੀ ਆਵਾਜ਼। ਜਦੋਂ ਤੁਸੀਂ ਆਪ ਇੰਜੋਏ ਕਰਦੇ ਆ ਆਪਣੇ ਵਿਚਾਰ ਜਿਹੜੇ ਤੁਹਾਨੂੰ ਮਿਲ ਗਏ, ਲੋਕ ਆਟੋਮੈਟਿਕਲੀ ਤੁਹਾਡੇ ਵਿਚਾਰ ਸੁਣਦੇ ਆ ਜੀ। ਰੱਟਾ ਨਾ ਤੁਹਾਡਾ ਲਾਇਆ ਹੋਵੇ, ਕਿਉਂਕਿ ਰੱਟਾ ਲਾਇਆ ਮੁੱਕ ਜਾਏਗਾ। ਜਦੋਂ ਇਸ ਪਾਸੇ ਮੇਰਾ ਧਿਆਨ ਹੋਇਆ ਤਾਂ ਫਿਰ ਮੈਂ ਅਮਰੀਕਾ ਵਿੱਚ, ਵਰਲਡ ਲੈਵਲ ਦੇ ਉੱਤੇ, ਅਫਰੀਕਾ ਵਿੱਚ, ਤਾਂ ਕਹਿ ਲਓ ਵੀ ਇੱਥੇ ਸਪੇਨ ਦੇ ਵਿੱਚ, ਤਾਂ ਫਿਰ ਅਸੀਂ ਆਸਟ੍ਰੇਲੀਆ ਵਿੱਚ, ਨਿਊਜ਼ੀਲੈਂਡ ਵਿੱਚ, ਤਾਂ ਇੱਦਾਂ ਹੀ ਕੈਨੇਡਾ ਦੇ ਵਿੱਚ, ਵੱਖੋ ਵੱਖਰੇ, ਇੰਡੀਆ ਵਿੱਚ ਵੀ ਇਹ ਬੜਾ ਕਾਮਯਾਬ ਹੋਇਆ। ਨੌਜਵਾਨ ਬੱਚਿਆਂ ਨੇ ਇਸ ਪਾਸੇ ਦੀ ਸਿੱਖਿਆ ਪ੍ਰਾਪਤ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ, ਮਾਂ ਮੈਂ ਤੇਰਾ ਪੁੱਤ ਜ਼ਰੂਰ ਹੈਗਾ, ਪਰ ਗੁਰਬਾਣੀ ਕਹਿੰਦੀ ਹੈ ਮੈਂ ਤੇਰਾ ਸਹੀ ਪੁੱਤ ਨਹੀਂ ਹੈਗਾ। ਤੂੰ ਮਾਂ ਮੇਰੀ ਮਾਂ ਹੈਗੀ ਆ, ਲੇਕਿਨ ਉਹ ਸਾਰੇ ਇਲੂਜ਼ਨ ਵਿੱਚ ਆ, ਪਰ ਅਸਲ ਮਾਂ ਮੇਰੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ਹੈਗਾ। ਉਹ ਸਾਬਤ ਕਰਨ ਲੱਗ ਪਏ ਨਿਆਣੇ ਘਰ ਜਾ ਕੇ, ਮਾਂ ਮੈਨੂੰ ਤੂੰ ਕਦੀ ਨਹੀਂ ਦੱਸਿਆ ਵੀ ਮੈਂ ਆਤਮਾ ਹਾਂ, ਪਰ ਮੈਂ ਹੁਣ ਜਦੋਂ ਦਾ ਮੈਂ ਆਤਮਾ ਸਿੱਖ ਗਿਆ, ਮੈਂ ਜਾਤ ਪਾਤ ਛੱਡ ਦਿੱਤੀ। ਮੈਂ ਰੰਗ ਤੇ ਨਸਲ ਤੇ ਇਹਨਾਂ ਚੱਕਰਾਂ 'ਚ ਮੈਂ ਨਹੀਂ ਪੈਂਦਾ ਹਾਂ। ਉਹਦਾ ਫਰਕ ਘਰਾਂ 'ਚ ਪੈਣਾ ਸ਼ੁਰੂ ਹੋਇਆ, ਜਿਹਦੇ ਨਾਲ ਘਰਾਂ ਦੇ ਮਾਪੇ ਵੀ ਆ ਕੇ ਵਿਦਿਆ ਸਿੱਖਣ ਲੱਗ ਪਏ। ਉਹਦੇ ਆਧਾਰ ਦੇ ਉੱਤੇ ਜਦੋਂ ਪੰਜਾਬ ਵਿੱਚ ਭਾਈ ਸਾਹਿਬ ਆਇਆ ਮੈਂ,
ਤੇ ਪੰਜਾਬ ਦੀ ਮੈਂ ਹਾਲਤ ਨਸ਼ਿਆਂ ਦੇ ਵਿੱਚ, ਹੁਣ ਨਸ਼ਿਆਂ ਦਾ ਕਾਰਨ ਕੀ ਹੈ, ਕੋਈ ਕੁਛ ਦੱਸਦਾ, ਕੋਈ ਕੁਛ ਦੱਸਦਾ। ਇਹ ਨਸ਼ਿਆਂ ਦਾ ਕਾਰਨ ਜਿਹੜਾ ਮੈਂ ਲੱਭਿਆ, ਇਟਸ ਆਲ ਈਗੋ। ਫਿਰ ਈਗੋ ਨੂੰ ਐਕਸਪਲੇਨ ਕਰਨਾ ਕੀ ਹੈਗਾ। ਹੁਣ ਈਗੋ ਹੈ ਕੀ? ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੇਰੀ ਜੇ ਈਗੋ ਹੈਗੀ ਆ। ਤੁਹਾਨੂੰ ਮੈਂ ਜੇ ਕਹਾਂ ਨਾ ਤੁਹਾਡੇ 'ਚ ਈਗੋ ਹੈਗੀ ਹੈ, ਤੁਸੀਂ ਮੰਨੋਗੇ ਨਹੀਂ, ਕਿਉਂਕਿ ਤੁਸੀਂ ਤਾਂ ਨਹੀਂ ਮੰਨਦੇ, ਯੂ ਲਵ ਯੂਅਰ ਈਗੋ। ਤੁਸੀਂ ਉਹਨੂੰ ਗਾਉਣਾ ਨਹੀਂ ਚਾਹੁੰਦੇ, ਕਿਉਂਕਿ ਤੁਹਾਡਾ ਪਿਆਰ ਬਣ ਗਿਆ, ਜ਼ਿੰਦਗੀ ਸਾਰੀ ਜ਼ਿੰਦਗੀ ਰਹਿੰਦੀ ਤੁਹਾਡੇ ਉੱਤੇ ਆ। ਲੇਕਿਨ ਜਦੋਂ ਅਸੀਂ ਦੱਸਿਆ ਕਿ ਜਿਤਨੇ ਬੰਦੇ ਦੇ ਅੰਦਰ ਔਗਣ ਪੈਦਾ ਹੁੰਦੇ ਨੇ, ਗੁਣਾਂ ਨੂੰ ਤਿਆਗ ਦਿੰਦਾ, ਜਿਤਨੇ ਮਨੁੱਖ ਦੇ ਅੰਦਰ ਕਮਜ਼ੋਰੀਆਂ ਪੈਦਾ ਹੁੰਦੀਆਂ, ਆਪਣੀ ਤੰਦਰੁਸਤੀ ਨੂੰ ਛੱਡ ਦਿੰਦਾ, ਉਹਦਾ ਕਾਰਨ ਸਿਰਫ ਇੱਕੋ ਹੀ ਆ, ਮੈਂ ਹਾਂ, ਮੈਂ ਵੱਖਰਾ ਹਾਂ ਰੱਬ ਤੋਂ। ਜਦੋਂ ਮੈਂ ਕਿਹਾ ਵੀ ਮੈਂ ਹਾਂ, आई एम सेपरेट फ्रॉम गॉड। जब हम होते तब तू नहीं, जब तू ही मैं नहीं, तू करता तू हुआ, मुझ में रहा ना हूँ, जब आपा पर का मिट गया, जब देखा था तू, किव सचियारा होइए, किव कूड़े टुटे पाल, शुरुआत सवाल है, हुक्म रजाई चलना, नानक लिखिया नाल। हुण हुक्म की है? हुक्म है मर्यादा। सारी रचना मर्यादा विच है। कोई ला लो, कीड़िया मकोड़िया तो लैके ईवन वन एटम जिहड़ा, एक परमाणु जिहड़ा, वो भी मर्यादा च बैठा, इलैक्ट्रॉन, प्रोटॉन, न्यूट्रॉन दे विच जी। सारी रचना मर्यादा विच बैठी है। सारे जीव जंतु मर्यादा च। एक मनुख नूं आज़ादी देती। सारे जीव जंतु मर्यादा च हैगे आ, लेकिन उन्हां दी लिमिट हैगी सोच। कित्थे तक लिमिट हैगी आ? खा लिया, पी लिया, सौ लिया, बच्चे पैदा कर ले, तो इत्थे तक महदूद हैगी सारी रचना, एक्सैप्ट ह्यूमन बीइंग। ह्यूमन बीइंग जिहड़ा हैगा, इहनूं जिहड़ी आ चीज़ दित्ती है, ये चीज़ सोचण ही दित्ती है कि मैं कौन हाँ। आपां उत्थे मंजिल ते पहुँचना, मैं कौन हाँ, पर सानूं रोक दिता माया ने। की कहता? तू किसी दा प्यो है, तू किसी दी माँ है, तू किसी दा धी है, तू किसी दा पुत्तर है, तू किसी दा भरा है, तू किसी दा पति है, तू किसी दी पत्नी है, तू किसी दा प्यो है, किसी दी माँ है, दादी है, तू किसी दा बॉस है, तू किसी दा मुलाजम है। पर नहीं, असल में ये सी पता करना सी मैं कौन हाँ, मैं कौन हाँ, मेरा परपज़ की है संसार से। परपज़ जिहड़ा सतगुरु जी ने बख्शिया वो है कि जित्थों मैं सैपरेट होया, उहदे नाल मैं मर्ज होना जी। क्योंकि जिथे साडा मर्ज होने की जगह आ, उत्थे पीस हैगा, शांति उत्थे आ। पर उस तो पकड़े होके परमेश्वर ते भुलिया, व्यापन सभे रोग, बेमुख होए राम ते लगन जन्म जोग, खिनवे कौड़े होए गए जितने माया भोग। हुण जिहड़ी गुरबाणी की सच्चाई आ, इस नूं पहला कबूल करना पेगा कि इट इज़ 100% ट्रूथ। एक शब्द हैगा जिहड़ा मैं आम वरता, वेयर देयर इज़ अ डाउट, वेयर देयर इज़ अ डाउट देयर इज़ नो फेथ जी, बट वेयर देयर इज़ अ फेथ देयर इज़ नो डाउट। जदों तुसीं शक कर लई किसे ते, तुहाडा यकीन खत्म हो गया। जदों तुसीं यकीन कर लिया तो शक नहीं होनी चाहिए। गुरबाणी ते शक करनी सिख दी सब तो वड्डी एक भुल हैगी। गुरबाणी ते विश्वास करना वक्री गल, तुहानूं समझ नहीं आउंदी। मैं विश्वास किया तुहाडे ते, तुसीं मैनूं पढ़ाया 1 + 1 = 2, मैं विश्वास किया, मैनूं नहीं पता 2 किदां हुंदे, लेकिन मैं विश्वास करके पक्का मैनूं हो गया भी 2 ही, मेरा टीचर कहंदा मैं 2 ही कहने आ। पर मैनूं वड्डे होके पता लग गया 1 + 1 = 2 हुंदे आ। गुरबाणी नूं असीं पढ़ना पहला। एक मैं होर बेनती कर देवां अपने प्रचारकां नूं, कदी ये ना कहो समझ लिया करो बाणी, पढ़नी नहीं चाहिए। इदा बिल्कुल ना कहो। कोई बंदा डायरैक्टली समझ नहीं सकता, पहला पढ़नी पैनी है। तुसीं कणकां पता नहीं तुहाडी जिंदगी च आई कि नहीं, कणकां गौणियां, असीं कणक गाउंदे रहे हैं। पहले कणक वड्डी दी है, डायरैक्ट तो दाने नहीं कड्ढी दे ना, पहले कणक वड्डी दी है, फिर सुक्कने पाई दी है, फिर वो पेड़ दे विच ला खलारी दी है, खलार के फले पाई दे, फलियां नाल भन्नी दी सारी, भन के फिर वो छिट्टे सारे कढ़ के फिर दाने निकलते आ, फिर तूड़ी वक्री करी दी आ, दाना वखरा करीदा। इस तरीके नाल अपने मन के उत्ते ये स्टेजेस हैगियां। इनू गुरबाणी राहीं भरना पैना, इनू रगड़ना पैना,
ਇਹਨੂੰ ਗਾਹ ਪਾਉਣਾ ਪੈਣਾ। ਗਾਹ ਪਾਉਣ ਤੋਂ ਬਾਅਦ ਫਿਰ ਦਾਣਾ ਨਿਕਲਣਾ, ਡਾਇਰੈਕਟ ਨਹੀਂ ਨਿਕਲੇਗਾ। ਪਹਿਲੀ ਸਟੇਜ ਵਿੱਚ ਤੁਸੀਂ ਕਦੀ ਦਾਣਾ ਨਹੀਂ ਕੱਢ ਸਕੋਗੇ। ਮੈਂ ਕਿਹਾ ਵੀ ਪਹਿਲਾਂ ਸਤਿਗੁਰੂ ਜੀ ਨੇ ਕਿਹਾ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲਗੇ ਅਨਾਰਜ ਬਿਰਥਾ ਜਨਮ ਪੁਰਾਣੀ। ਪਹਿਲਾਂ ਸੁਣੋ, ਸੁਣ ਕੇ ਸਮਝੋ, ਫਿਰ ਪੜ੍ਹੋ। ਪੜ੍ਹ ਕੇ ਪੜ੍ਹਨਾ ਮੇਰੀ ਜੀਵ ਨੇ ਆ, ਕੰਨਾਂ ਨੇ ਮੇਰੇ ਸੁਣਨਾ ਆ, ਦਿਮਾਗ ਨੇ ਮੇਰੇ ਨੇ ਸੋਚਣਾ ਹੈ, ਮਨ ਮੇਰਾ ਬਦਲਣਾ। ਦੀਜ਼ ਆਰ ਸਟੇਜਸ। ਸੋ ਖੈਰ ਇਹਦੇ ਨਾਲ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਕਿ ਬੱਚਿਓ ਗੁਰਬਾਣੀ ਪੜ੍ਹੋ, ਪੜ੍ਹਨ ਤੋਂ ਬਾਅਦ ਸੋਚਣ ਵਾਸਤੇ, ਵਿਚਾਰਨ ਵਾਸਤੇ ਟਾਈਮ ਲਾਓ, ਉਸ ਤੋਂ ਬਾਅਦ ਫਿਰ ਆਪਣੀ ਜ਼ਿੰਦਗੀ 'ਚ ਅਪਲਾਈ ਕਰੋ। ਕਿਉਂਕਿ ਥਿਊਰੀ ਐਂਡ ਪ੍ਰੈਕਟੀਕਲ ਇਹ ਦੋਨੋਂ ਹੀ ਸਾਡੇ ਜਿਹੜੇ ਆ ਹੋਣਗੇ, ਅਸੀਂ ਕਾਮਯਾਬ ਹਾਂ। ਹਾਂ, ਕਾਮਯਾਬ ਹੋਵਾਂਗੇ। ਤੇ ਅਸੀਂ ਥਿਊਰੀ ਪੜ੍ਹ ਲੈਂਦੇ ਆ ਪਰ ਪ੍ਰੈਕਟੀਕਲ ਨਹੀਂ ਕਰਦੇ, ਪਰ ਵੀ ਹੈਵ ਟੂ ਬੀ ਪ੍ਰੈਕਟੀਕਲ। ਅੱਛਾ ਚਲੋ, ਇਹਦੇ ਵਿੱਚ ਫਿਰ ਗੱਲ ਤੁਹਾਡੀ ਕਰੀਏ ਜਿਹੜੀ ਜਿੱਥੋਂ ਸ਼ੁਰੂ ਹੋਈ ਸੀਗੀ, ਜਿਹੜੀ ਚੈਰੀਟੇਬਲ ਟਰਸਟ ਦੀ ਵਿੱਚ ਤੁਸੀਂ ਜਾ ਕੇ ਪਿੱਛੇ ਸ਼ੁਰੂਆਤ ਕੀਤੀ ਹੈ, ਤੇ ਥੋੜਾ ਜਿਹਾ ਉਸ ਬਾਰੇ ਵੀ। ਹਾਂਜੀ, ਜਦੋਂ ਫਿਰ ਮੈਂ ਇਹ ਕੁਝ ਪ੍ਰਾਪਤ ਕੀਤਾ, ਫਿਰ ਮੈਂ ਕਿਹਾ ਕਿਉਂ ਨਾ ਅਸੀਂ ਆਪਣੇ ਦੇਸ਼ ਵਿੱਚ ਵੀ ਜਾ ਕੇ ਕੰਮ ਕਰੀਏ। ਉਹਦੇ ਵਿੱਚ ਮੈਂ ਇੱਕ ਗੱਲ ਇਹ ਸੋਚੀ, ਮੇਰੀ ਬੱਚੀ ਸੀ ਨੌ ਛੋਟੀ, ਉਹਨੂੰ ਇੰਡੀਆ ਲੈ ਕੇ, ਉਹ ਸ਼ੀ ਇਜ਼ ਫਰੋਮ ਉਹ ਹੈਗੀ ਆ ਮਲੇਸ਼ੀਆ ਤੋਂ। ਪਹਿਲੀ ਦਫਾ ਇੰਡੀਆ ਦੇਖਿਆ ਸੀ। ਉਹ ਸਾਡਾ ਘਰ-ਬਾਰ ਦੇਖ ਕੇ ਉਹਨੇ ਕਿਹਾ, ਪਿਤਾ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਹਾਂ। ਮੈਂ ਉਹਦੇ ਮੂੰਹੋਂ ਕੀ ਨਿਕਲਿਆ, ਗੁਰੂ ਸਾਹਿਬ ਦੀ ਕਿਰਪਾ ਨਾਲ ਨਿਕਲਿਆ, ਤੁਸੀਂ ਇੱਦਾਂ ਕਰੋ ਆਪਣਾ ਘਰ ਵੇਚ ਦਿਓ, ਸਾਨੂੰ ਤਾਂ ਚਾਹੀਦਾ ਨਹੀਂ, ਨਾ ਸਾਨੂੰ ਤੁਹਾਡੇ ਪੈਸੇ ਚਾਹੀਦੇ, ਅਸੀਂ ਨਹੀਂ ਲੜਨਾ ਚਾਹੁੰਦੇ ਬਗੈਰ ਤੁਹਾਡੇ। ਤੁਸੀਂ ਪੈਸੇ ਲਾ ਕੇ ਇੱਥੇ ਲਾ ਦਿਓ, ਤੁਸੀਂ ਇੱਥੇ ਵਿੱਦਿਆ ਦਾ ਕੇਂਦਰ ਬਣਾ ਦਿਓ, ਜਿੱਥੇ ਧਾਰਮਿਕ ਵਿੱਦਿਆ ਵੀ ਹੋਵੇ ਤਾਂ ਦੂਜੀ ਵੀ ਹੋਵੇ, ਅਤੇ ਤੁਹਾਡੇ ਪੋਤੇ ਪੋਤੇ ਆ ਕੇ ਇੱਥੇ ਪਿਲਗ੍ਰਿਮੇਜ ਦੇ ਤੌਰ ਦੇ ਉੱਤੇ ਦੇਖਣ ਆਇਆ ਕਰਨਗੇ। ਮੈਂ ਉਹਦੀ ਗੱਲ ਬਣ ਲਈ ਪੱਲੇ। ਮੈਂ ਘਰ ਆ ਕੇ ਸੋਚਿਆ, ਮੈਂ ਕਿਹਾ ਇਹਨਾਂ ਨੇ ਸਾਡੇ ਕੋਲ ਲੈਣੀ ਸੀ ਜ਼ਮੀਨ, ਇਹਨਾਂ ਨੇ ਲੜਨੇ ਸਾਡੇ ਨਾਲ, ਇਹ ਸਾਨੂੰ ਆਪ ਹੀ ਕਹਿੰਦੀ ਹੈ, ਗੁਰੂ ਨੇ ਆਵਾਜ਼ ਦਿੱਤੀ। ਤਾਂ ਮੈਂ ਫਿਰ ਭਾਈ ਸਾਹਿਬ ਫਿਰ 2014 ਦੇ ਵਿੱਚ ਆਪਣਾ ਘਰ ਜਿਹੜਾ ਸੀਗਾ $6.5 ਲੱਖ ਦਾ ਵੇਚ ਦਿੱਤਾ। ਬਹੁਤ ਵੱਡਾ ਘਰ ਸੀ। ਅਸੀਂ ਘਰ ਵੇਚ ਕੇ ਫਿਰ ਉਹ ਸਾਰੇ ਪੈਸੇ ਲਿਜਾ ਕੇ 2 ਕਰੋੜ ਦੀ ਬਿਲਡਿੰਗ ਉੱਥੇ ਬਣਾਤੀ। ਉੱਥੇ ਅਸੀਂ ਕਾਲਜ 4 ਬੱਚਿਆਂ ਨੇ ਸ਼ੁਰੂ ਕੀਤਾ। ਉਸ ਕਾਲਜ ਦੇ ਵਿੱਚ ਅਸੀਂ ਫਿਰ ਹੌਲੀ ਹੌਲੀ ਜਿਉਂ-ਜਿਉਂ ਲੋਕਾਂ 'ਚ ਪਤਾ ਲੱਗਾ, ਬੱਚੀਆਂ ਜਾ ਕੇ ਆਪਣੇ ਪਿੰਡਾਂ 'ਚ ਦੱਸਿਆ, ਅਤੇ ਹੁਣ ਸਾਡੇ ਕੋਲ 26 ਬੱਚੀਆਂ ਹੈ ਜਿਨ੍ਹਾਂ ਦੀ ਸਾਡੀ ਮੈਕਸੀਮਮ ਅਕੋਮੋਡੇਸ਼ਨ ਜੀ। ਕਿਉਂਕਿ ਬੱਚੀਆਂ ਉੱਥੇ ਹੋਸਟਲ ਵਿੱਚ ਵੀ ਉੱਥੇ ਰਹਿੰਦੀਆਂ, ਉਹਨਾਂ ਦਾ ਕੱਪੜਾ ਲੀੜਾ, ਰਹਿਣ ਸਹਿਣ, ਪੜ੍ਹਾਈ ਦਾ ਖਰਚਾ ਸਾਰਾ ਉਹ ਕਾਲਜ ਵੱਲੋਂ ਦਿੱਤਾ ਜਾਂਦਾ ਹੈਗਾ। ਅਤੇ ਉਹ ਬੱਚੀਆਂ ਹੈਗੀਆਂ ਨੀਡੀ ਪਰਿਵਾਰਾਂ ਦੀਆਂ ਬੱਚੀਆਂ, ਜਿਹੜੇ ਕਿ ਗਰੀਬ ਮੈਂ ਕਹਿ ਸਕਦਾ ਜਿਹਨਾਂ ਨੂੰ ਲੋੜ ਹੈਗੀ, ਲੋੜਵੰਦ ਪਰਿਵਾਰਾਂ ਨੂੰ ਜੀ। ਅਤੇ ਉਹ ਫਿਰ ਉੱਥੇ ਪੜ੍ਹਦੀਆਂ, ਜਿਨ੍ਹਾਂ ਨੂੰ ਅਸੀਂ ਜਿੱਥੇ ਐਕੈਡੈਮਿਕ ਐਜੂਕੇਸ਼ਨ ਦਿੰਦੇ ਕਾਲਜ ਦੀ, ਉਸ ਦੇ ਨਾਲ ਨਾਲ ਧਾਰਮਿਕ ਐਜੂਕੇਸ਼ਨ, ਰੂਹਾਨੀਅਤ ਐਜੂਕੇਸ਼ਨ, ਅਤੇ ਸਿਮਰਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਬਾਣੀ ਪੜ੍ਹਨੀ, ਸਾਰਾ ਕੁਛ ਉਹ ਬੱਚੀਆਂ ਫਿਰ ਨਿਤਨੇਮ ਦੇ ਮੁਤਾਬਕ ਕਰਦੀਆਂ ਹੈਗੀਆਂ। ਅੱਛਾ, ਜਿਹੜੇ ਫਿਰ ਅਸੀਂ ਜਦੋਂ ਸਕੂਲ ਕਾਲਜ ਚੱਲਿਆ ਸਾਡਾ 2-3 ਸਾਲ, ਚੰਗਾ ਨਤੀਜਾ ਨਿਕਲਿਆ ਜੀ। ਅਤੇ ਉਸ ਤੋਂ ਬਾਅਦ ਫਿਰ ਦਿਮਾਗ ਵਿੱਚ ਆਇਆ ਕਿ ਵੱਡੇ ਬੱਚੇ ਨੂੰ ਸਮਝਾਉਣਾ ਬਹੁਤ ਔਖਾ, ਕਿਉਂ ਨਾ ਆਪਾਂ ਫਾਊਂਡੇਸ਼ਨ ਹੀ ਬਣਾਈਏ ਬੱਚਿਆਂ ਦੀ। ਇਲਾਕੇ ਵਾਲਿਆਂ ਨੂੰ ਪੁੱਛ ਰਹੇ ਆ, ਜਿੰਨੇ ਪ੍ਰਾਈਵੇਟ ਸਕੂਲ ਸੀ ਸਾਡੇ, ਜਿਨ੍ਹਾਂ ਨੇ ਗੁਰੂਆਂ ਦੇ ਨਾਂ 'ਤੇ ਬਣਾਏ ਆ, ਪਰ ਗੁਰੂਆਂ ਵਾਲੀ ਉੱਥੇ ਪੜ੍ਹਾਈ ਕੋਈ ਨਹੀਂ। ਉੱਥੇ ਸਾਰੀ ਵੈਸਟਰਨ ਸਟਾਈਲ ਦੀ ਪੜ੍ਹਾਈ ਚੱਲਦੀ ਆ, ਪੈਸੇ ਇਕੱਠੇ ਕਰਨ ਦਾ ਇੱਕ ਸਾਧਨ ਬਣਾਇਆ ਹੋਇਆ। ਅਸੀਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਜੇ ਗੁਰੂਆਂ ਦਾ ਨਾਂ ਲੈਣਾ, ਘੱਟੋ ਘੱਟ ਗੁਰੂਆਂ ਵਾਲੀ ਵਿੱਦਿਆ ਇੱਥੇ ਹੋਣੀ ਚਾਹੀਦੀ ਹੈ, ਪਰ ਕਿਸੇ ਨੇ ਸਾਡੀ ਸੁਣੀ ਨਹੀਂ। ਉਹੀ ਭੰਗੜੇ, ਉਹੀ ਗਿੱਧੇ, ਉਹੀ ਬੋਲੀਆਂ, ਉਹੀ ਗੰਦੇ ਗੀਤ ਉੱਥੇ ਬੱਚਿਆਂ ਦੇ ਸਾਹਮਣੇ ਪੜ੍ਹਾਏ ਜਾਂਦੇ ਆ, ਜਿਹਨੂੰ ਅਸੀਂ ਬਹੁਤ ਅਪਸੈਟ ਹੋ ਕੇ ਦੇਖਿਆ ਵੀ ਇਹਦਾ ਇਲਾਜ ਕੀ ਹੋਵੇ। ਫਿਰ ਅਸੀਂ ਸੋਚਿਆ ਵੀ ਇਹਦਾ ਇਲਾਜ ਤਾਂ ਇਹੀ ਆ ਵੀ ਆਪ ਖੋਲ੍ਹੋ ਇੱਦਾਂ ਦਾ, ਆਪੇ ਲੋਕ ਸੋਚਣਗੇ, ਕਿਉਂਕਿ ਲੋਕਾਂ ਕੋਲ ਚੋਇਸ ਕੋਈ ਨਹੀਂ ਸੀ। ਜਿਸ ਦਿਨ ਅਸੀਂ ਸਕੂਲ ਖੋਲ੍ਹਿਆ, ਉਹਦੀ ਓਪਨਿੰਗ ਕੀਤੀ, ਅਤੇ ਓਪਨਿੰਗ ਕਰਨ ਵੇਲੇ ਸਾਡੇ ਕੋਲ 15 ਬੱਚੇ ਆ ਗਏ ਜੀ। ਉਸ ਤੋਂ ਬਾਅਦ ਸਾਡੇ ਕੋਲ 10 ਬੱਚੇ ਹੋਰ ਆ ਗਏ। ਹੁਣ ਸਾਡੇ ਕੋਲ 25 ਬੱਚਿਆਂ ਦੀ ਅਕੋਮੋਡੇਸ਼ਨ ਕਾਲਜ ਦੇ ਵਿੱਚ ਅਸੀਂ ਉਹਨਾਂ ਨੂੰ ਐਡਜਸਟ ਕਰਨਾ ਪਿਆ ਸਾਨੂੰ। ਅਤੇ ਉਸ ਤੋਂ ਬਾਅਦ ਫਿਰ ਅਸੀਂ ਹੁਣ ਬਿਲਡਿੰਗ ਸ਼ੁਰੂ ਕਰ ਦਿੱਤੀ ਆ 13 ਕਮਰਿਆਂ ਦੀ, ਜਿੱਥੇ ਬੱਚੇ ਜਿਹੜੇ ਆ 7ਵੇਂ ਗ੍ਰੇਡ ਤੱਕ ਉੱਥੇ ਪੜ੍ਹਨਗੇ ਹਾਲੇ ਤੱਕ, ਐਲੀਮੈਂਟਰੀ ਸਕੂਲ, ਜਿਹੜੀ ਹਜੇ ਤੱਕ ਦੀ ਤੁਹਾਡੀ ਐਫੀਲੀਏਸ਼ਨ ਦੇ ਰੂਲਸ ਦੇ ਮੁਤਾਬਕ ਜੋ ਤੁਹਾਡੇ ਕੋਲ ਪ੍ਰੋਵੀਜ਼ਨ ਹੈਗੀ ਆ। ਹਾਂਜੀ, ਉਹਦੇ ਮੁਤਾਬਕ ਇੰਨੇ ਬੱਚੇ ਆ। ਫਿਰ ਅਸੀਂ 100 ਬੱਚੇ ਤੱਕ ਦੀ ਸਾਡੀ ਹੈਗੀ ਆ ਇੱਕ ਟਾਰਗੇਟ, ਕਿ 100 ਬੱਚਾ ਅਸੀਂ ਰੱਖਣਾ, ਸਿਰਫ ਉਹਨਾਂ ਨੂੰ ਚੰਗੀ ਵਿੱਦਿਆ ਦੇਣੀ ਆ। 100 ਬੱਚੇ ਨੂੰ ਅਸੀਂ ਮੈਕਸੀਮਮ ਉਹਨਾਂ ਨੂੰ ਅਸੀਂ ਹੈਲਪ ਕਰੀਏ ਤਾਂ ਕਿ ਉਹ ਟੌਪ ਦੇ ਬੱਚੇ ਨਿਕਲਣ। ਇਹ ਸਾਡਾ ਵਿਜ਼ਨ ਹੈਗਾ। ਅੱਗੇ ਕੀ ਬਣੇਗਾ ਵਾਹਿਗੁਰੂ ਜਾਣੇ, ਵਾਹਿਗੁਰੂ ਜਾਣੇ। ਹਾਂਜੀ, ਇਹ ਅਸੀਂ ਸ਼ੁਰੂ ਕੀਤਾ। ਉਹੀ ਬੱਚੇ ਜਿਹੜੇ ਸਾਡੇ
ਬਣ ਕੇ ਫਿਰ ਅਸੀਂ ਹੌਲੀ ਹੌਲੀ, ਜਿੱਦਾਂ ਤੁਸੀਂ ਕਹਿੰਦੇ ਸੀ, ਸਾਡਾ 12 ਗ੍ਰੇਡ ਤੱਕ ਹੀ ਹੈਗਾ, +2 ਤੱਕ ਵਿਚਾਰ, ਕਿਉਂਕਿ 6 ਏਕੜ ਜ਼ਮੀਨ ਹੈਗੀ ਉੱਥੇ, ਜੀ। ਤੇ ਉਹਦੇ ਵਿੱਚ ਅਸੀਂ ਵੱਡੀ ਬਿਲਡਿੰਗ ਵੀ ਤਿਆਰ ਕਰਨ ਦਾ ਸਾਡਾ ਪਲਾਨ ਹੈਗਾ, ਪ੍ਰੋਜੈਕਟ ਹੈਗਾ। ਸੋ ਇਹ ਸਾਡਾ ਇਸ ਵੇਲੇ ਹੈਗਾ ਕੰਮ। ਆਪਣੀ ਲਾਈਫ ਦਾ ਜਿਹੜਾ ਆਖਰੀ ਹਿੱਸਾ ਹੈਗਾ, ਆਈ ਐਮ 80 years old now, ਅਤੇ ਮੈਂ ਜਿੱਥੇ ਪ੍ਰਚਾਰ ਕਰਦਾ, ਸਕੂਲਾਂ ਵਿੱਚ ਜਾ ਕੇ, ਗੁਰਦੁਆਰਿਆਂ ਵਿੱਚ ਜਾ ਕੇ, ਉੱਥੇ 2-3 ਮਹੀਨੇ ਗਰਮੀਆਂ 'ਚ, 3 ਮਹੀਨੇ ਸਿਆਲ 'ਚ ਵੱਡੀਆਂ ਬੱਚੀਆਂ ਨੂੰ ਗੁਰਮਤਿ ਦੀ ਸਿੱਖਿਆ, ਕਿਉਂਕਿ 18-19 ਸਾਲ ਦੀਆਂ ਬੱਚੀਆਂ, ਨੌਜਵਾਨ ਬੱਚੀਆਂ ਆ, ਉਹਨਾਂ ਨੂੰ ਉਸ ਉਮਰ ਦੇ ਵਿੱਚ ਇੱਕ ਜ਼ਰੂਰੀ ਹੈਗਾ ਗਾਈਡੈਂਸ ਦੇਣੀ ਗੁਰਮਤਿ ਅਨੁਸਾਰ, ਕਿ ਕਿਵੇਂ ਆਪਣੇ ਆਪ ਨੂੰ ਜਿਹੜੀਆਂ ਸਾਡੀਆਂ ਕਹਿ ਲਓ ਕਿ ਹੈਗੀਆਂ ਲਹਿਰਾਂ ਜੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ, ਅਤੇ ਉਹਨਾਂ ਦੇ ਜਿਹੜੇ ਟੈਂਪਟੇਸ਼ਨਸ ਹੈਗੀਆਂ, ਡਿਜ਼ਾਇਰਸ ਹੈਗੀਆਂ, ਉਹਨਾਂ ਨੂੰ ਕਿਵੇਂ ਕਾਬੂ ਕਰਕੇ ਆਪਣੇ ਜੀਵਨ ਨੂੰ ਬਣਾਉਣਾ, ਇਹ ਉਹਨਾਂ ਨੂੰ ਟੈਕਨੀਕ ਦੱਸਣ ਦੀ ਕੋਸ਼ਿਸ਼ ਕਰੀਦੀ ਆ, ਅਤੇ ਇਟ ਇਜ਼ ਵੈਰੀ ਹੈਲਪਫੁਲ। ਸੋ ਇੱਥੇ ਤੱਕ ਸਾਡਾ ਹੈਗਾ। ਅੱਗੇ ਜੋ ਮਾਲਕ ਨੂੰ ਮਨਜ਼ੂਰ ਆ ਮੈਂ ਕਹਿ ਨਹੀਂ ਸਕਦਾ। ਹੁਣ ਇੱਕੋ ਹੀ ਚੈਲੰਜ ਹੈਗਾ ਕਿ ਸਾਰੇ ਲੋਕ ਪੁੱਛਣ ਲੱਗੇ ਆ ਵੀ ਤੁਹਾਡੇ ਮਰਨ ਤੋਂ ਬਾਅਦ ਕੌਣ ਚਲਾਊਗਾ, ਉਹ ਇੱਕ ਅਗਲੀ ਪੌੜੀ ਆ, ਉਹ ਵੀ ਨੈਗੇਟਿਵ ਆ। ਉਧਰ ਨੂੰ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਚਾਹੂੰਗਾ, ਜਿਹੜੀ ਇੱਕ ਵੀਡੀਓ ਤੁਸੀਂ ਜਿਹੜਾ ਇਹ ਕਾਰਜ ਕਰ ਰਹੇ ਹੋ, ਉੱਥੋਂ ਦੀ ਜਿਹੜੀ ਡਾਕੂਮੈਂਟਰੀ ਇੱਕ ਅਵੇਲੇਬਲ ਹੈਗੀ ਆ, ਉਹ ਸਾਡੇ ਦਰਸ਼ਕਾਂ ਦੀ ਕਚਹਿਰੀ ਮੈਂ ਇਸ ਵਕਤ ਜ਼ਰੂਰ ਰੱਖਣਾ ਚਾਹੂੰਗਾ। ਸੋ ਟੈਕਨੀਕਲ ਟੀਮ ਨੂੰ ਬੇਨਤੀ ਆ ਉਹ ਜ਼ਰੂਰ ਚਲਾ ਦੇਣ। ਸਾਧ ਸੰਗਤ ਜੀ, ਸਿੱਖ ਕੌਮ ਨੇ ਆਪਣੀ ਸ਼ਰਧਾ ਨਾਲ ਸਾਰੀ ਦੁਨੀਆ ਵਿੱਚ ਤਕਰੀਬਨ 1 ਲੱਖ ਤੋਂ ਵੱਧ ਗੁਰਦੁਆਰਿਆਂ ਦੀ ਉਸਾਰੀ ਤਾਂ ਕੀਤੀ ਹੈ, ਪਰ ਉਹਨਾਂ ਗੁਰਦੁਆਰਿਆਂ ਅੰਦਰ ਸੁਲਝੇ ਹੋਏ ਵਿਦਵਾਨ ਤੇ ਉੱਚੇ ਜੀਵਨ ਵਾਲੇ ਪ੍ਰਚਾਰਕ ਨਿਯੁਕਤ ਕਰਨ ਦੀ ਲੋੜ ਹੈ। ਲੇਕਿਨ ਇਸ ਤਰ੍ਹਾਂ ਦੇ ਕੋਈ ਖਾਸ ਅਦਾਰੇ ਨਹੀਂ ਬਣ ਸਕੇ ਜਿਨ੍ਹਾਂ ਵਿੱਚੋਂ ਇੱਕਸਾਰ ਪ੍ਰਵਾਨਿਕ ਵਿਚਾਰਾਂ ਵਾਲੇ ਪੜ੍ਹੇ ਲਿਖੇ ਸੂਝਵਾਨ ਪ੍ਰਚਾਰਕ ਤਿਆਰ ਕਰਕੇ ਕੌਮ ਨੂੰ ਸਮਰਪਿਤ ਕੀਤੇ ਜਾ ਸਕਣ। ਇਸ ਹੀ ਘਾਟ ਕਾਰਨ ਸਿੱਖ ਧਰਮ ਨਾਲ ਸੰਬੰਧਿਤ ਬਹੁਗਿਣਤੀ ਵਹਿਮਾਂ ਭਰਮਾਂ, ਪਖੰਡਾਂ ਤੇ ਕਰਮ ਕਾਂਡਾਂ ਵਿੱਚ ਫਸ ਕੇ ਠੇਡੇ ਖਾ ਰਹੀ ਹੈ ਅਤੇ ਨੌਜਵਾਨ ਪੀੜ੍ਹੀ ਧਰਮ ਪ੍ਰਤੀ ਆਪਣੇ ਫਰਜ਼ਾਂ ਤੋਂ ਅਵੇਸੀ ਹੋ ਕੇ ਭਟਕਦੀ ਜਾ ਰਹੀ ਹੈ। ਇਸ ਅਵੇਸਲੇਪਣ ਨੂੰ ਦੂਰ ਕਰਨ ਲਈ ਇਸ ਸੰਸਥਾ ਦੇ ਮੁੱਖ ਸੇਵਾਦਾਰ ਗਿਆਨੀ ਸਵਰਨ ਸਿੰਘ ਜੀ ਕੈਨੇਡਾ ਵਾਲੇ, ਜਿਨ੍ਹਾਂ ਦਾ ਜਨਮ ਇਸੇ ਹੀ ਪਿੰਡ ਦੇ ਇੱਕ ਸਧਾਰਨ ਜਿਹੇ ਪਰਿਵਾਰ ਵਿੱਚ ਹੋਇਆ। ਗਿਆਨੀ ਜੀ ਦੇ ਮਨ ਦਾ ਸੁਪਨਾ ਸੀ ਕਿ ਉਹਨਾਂ ਦੇ ਪਿੰਡ ਵਿੱਚ ਵੀ ਕੋਈ ਅਜਿਹਾ ਕਾਲਜ ਜਾਂ ਸਕੂਲ ਹੋਵੇ ਜਿਸ ਰਾਹੀਂ ਗੁਰਬਾਣੀ ਅਤੇ ਗੁਰੂ ਇਤਿਹਾਸ ਨੂੰ ਸਾਰੇ ਲੋਕਾਈ ਤੱਕ ਪਹੁੰਚਾਇਆ ਜਾ ਸਕੇ। ਪਰਮਾਤਮਾ ਅਕਾਲ ਪੁਰਖ ਨੇ ਉਹਨਾਂ ਦਾ ਇਹ ਸੁਪਨਾ ਸਾਕਾਰ ਕੀਤਾ। ਪਿੰਡ ਵਾਲਿਆਂ ਦੀ ਮਦਦ ਨਾਲ ਗਿਆਨੀ ਜੀ ਨੇ ਗੁਰਮਤਿ ਕਾਲਜ ਲੜਕੀਆਂ ਲੋਹਾਰਾ ਚਾੜ ਕੇ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਹੈ ਭੋਗਪੁਰ ਸ਼ਹਿਰ ਤੋਂ ਗੁਰਮਤਿ ਕੋਰਸ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕਰਵਾਇਆ ਜਾਂਦਾ ਹੈ, ਜਿਸ ਵਿੱਚ ਗੁਰਬਾਣੀ ਅਰਥ ਵਿਆਖਿਆ, ਸਿੱਖ ਇਤਿਹਾਸ, ਸਿੱਖ ਦਰਸ਼ਨ, ਗੁਰਬਾਣੀ ਕੰਠ, ਸੰਥਿਆ, ਲੈਕਚਰ, ਸ਼ਬਦ ਵਿਚਾਰ ਅਤੇ ਸੰਗੀਤ ਦੀ
ਵਿੱਦਿਆ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿੱਦਿਆ ਦੇ ਨਾਲ-ਨਾਲ ਅਕੈਡਮਿਕ ਐਜੂਕੇਸ਼ਨ ਜਿਵੇਂ BA ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅਤੇ ਨੈਤਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ। ਇਸ ਸਮੇਂ ਦੌਰਾਨ ਕੈਂਪਸ ਵਿੱਚ ਰਹਿ ਰਹੀਆਂ ਸਾਰੀਆਂ ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਖਰਚ ਨਹੀਂ ਦੇਣਾ ਪੈਂਦਾ। ਰਿਹਾਇਸ਼, ਖਾਣਾ ਅਤੇ ਗੁਰਮਤਿ ਦੀ ਪੜ੍ਹਾਈ ਬਿਲਕੁਲ ਮੁਫਤ ਕਰਵਾਈ ਜਾਂਦੀ ਹੈ। ਗੁਰਮਤਿ ਕਾਲਜ ਦੀਆਂ ਵਿਦਿਆਰਥਣਾਂ ਅਤੇ ਗੁਰਮਤਿ ਸਕੂਲ ਦੇ ਵਿਦਿਆਰਥੀ ਲੰਗਰ ਛਕਦੇ ਹੋਏ ਗੁਰੂ ਵਾਕ ਹੈ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਲੰਗਰ ਦੀ ਮਹਾਨਤਾ ਨੂੰ ਗੁਰਬਾਣੀ ਵਿੱਚ ਵੀ ਬਹੁਤ ਸੁੰਦਰ ਤਰੀਕੇ ਨਾਲ ਬਿਆਨਿਆ ਗਿਆ ਹੈ। ਸਾਰੀਆਂ ਵਿਦਿਆਰਥਣਾਂ ਸਵੇਰੇ 3:30 ਅੰਮ੍ਰਿਤ ਵੇਲੇ ਉੱਠਦੀਆਂ ਹਨ। ਇਸ਼ਨਾਨ ਕਰਨ ਉਪਰੰਤ ਦਰਬਾਰ ਹਾਲ ਜੋ ਕਿ ਕਾਲਜ ਵਿੱਚ ਹੀ ਸਥਿਤ ਹੈ ਜਾਂਦੀਆਂ ਹਨ। ਗੁਰੂ ਮਹਾਰਾਜ ਦੇ ਪ੍ਰਕਾਸ਼ ਦੀ ਸੇਵਾ ਕਰਨ ਉਪਰੰਤ ਨਿਤਨੇਮ, ਅਰਦਾਸ ਅਤੇ ਹੁਕਮਨਾਮਾ ਸਾਹਿਬ ਲੈਣ ਉਪਰੰਤ ਸ਼ਬਦ ਵਿਚਾਰ ਦੀ ਕਥਾ ਕਰਦੀਆਂ ਹਨ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨ ਹੋਈ ਜੇ ਸੋਚੀ ਰਖਵਾਰ ਹੁਕਮੀ ਹੋਵਨ ਆਕਾਰ ਹੁਕਮ ਨ ਕਰਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਤੇ ਅਮਰਦਾਸ ਰਾਮਦਾਸੇ ਹੋਈ ਸਹਾਈ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਤਿੱਥੈ ਸਭ ਦੁਖ ਜਾਏ। 9 ਤੋਂ 3:30 ਵਜੇ ਤੱਕ ਕਲਾਸ ਦਾ ਸਮਾਂ ਹੈ ਜਿਸ ਵਿੱਚ ਵੱਖ-ਵੱਖ ਵਿਸ਼ੇ ਦੇ ਵੱਖ-ਵੱਖ ਅਧਿਆਪਕ ਸਹਿਬਾਨ ਜਾਣਕਾਰੀ ਦਿੰਦੇ ਹਨ। ਨਿਯਮ ਨੰਬਰ 31 ਵਿੱਚ ਲਿਖਦੇ ਨੇ, ਜਦੋਂ ਕਿਸੇ ਸ਼ਬਦ ਦੇ ਅੰਤ ਵਿੱਚ ਹਾਹਾ ਸਵਾਲ ਕਰਕੇ ਵਰਤਿਆ ਜਾਂਦਾ ਹੈ ਤਾਂ ਔਂਕੜ ਉਸ ਹਾਹੇ ਨਾਲ ਮਿਲ ਕੇ ਘੋੜੇ ਦੀ ਥਾਂ ਆਉਂਦਾ ਹੈ। ਕੀ ਸਮਝੇ? ਅਸੀਂ ਬਹੁਵਚਨ ਉਚਾਰਨ ਕਰਨਾ ਹੈ ਜਾਂ ਜਿੱਥੇ ਸੰਬੰਧਕੀ ਪਦ ਲਗਾਇਆ ਉੱਥੇ। ਗਿਆਨੀ ਸਵੰਤ ਸਿੰਘ ਜੀ ਨੇ 2019 ਵਿੱਚ ਗੁਰਮਤਿ ਸਕੂਲ ਆਰੰਭ ਕੀਤਾ ਜਿਸ ਵਿੱਚ ਬੱਚਿਆਂ ਦੇ ਵਧੀਆ ਭਵਿੱਖ ਦੀ ਕਾਮਨਾ ਲਈ ਬੱਚਿਆਂ ਨੂੰ ਵਧੀਆ ਵਾਤਾਵਰਣ, ਕੰਫਰਟੇਬਲ ਟਰਾਂਸਪੋਰਟ ਸਿਸਟਮ, ਸੇਫ ਐਟਮੋਸਫੇਅਰ ਅਤੇ ਬਹੁਤ ਸਾਰੀਆਂ ਡੇਲੀ ਐਕਟੀਵਿਟੀਜ਼ ਜੋ ਕਿ ਬੱਚੇ ਦੇ ਸੰਪੂਰਨ ਵਿਕਾਸ ਵਿੱਚ ਮਦਦਗਾਰ ਹੁੰਦੀਆਂ ਹਨ ਕਰਵਾਈਆਂ ਜਾਂਦੀਆਂ ਹਨ। ਸਕੂਲ ਵਿੱਚ ਬੱਚਿਆਂ ਦਾ ਦਿਨ ਸ਼ੁਰੂ ਹੁੰਦਾ ਹੈ ਸਵੇਰ ਦੀ ਪ੍ਰਾਰਥਨਾ ਨਾਲ। ਬੱਚਿਆਂ ਲਈ ਸਮਾਰਟ ਕਲਾਸਿਸ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਬੱਚਿਆਂ ਉੱਪਰ ਬਸਤਿਆਂ ਦਾ ਕੋਈ ਵਾਧੂ ਭਾਰ ਨਹੀਂ ਪਾਇਆ ਜਾਂਦਾ। ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲ ਕਰਨ ਤੇ ਪਤਾ ਲੱਗਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰਮਤਿ ਸਕੂਲ ਵਿੱਚ ਪਾ ਕੇ ਬਹੁਤ ਹੀ ਮਾਣ ਮਹਿਸੂਸ ਕਰਦੇ ਹਨ ਤੇ ਉਹ ਸੋਚਦੇ ਨੇ ਕਿ ਸਾਡੀ ਪਨੀਰੀ ਹੁਣ ਸਮਝ ਚੁੱਕੀ ਹੈ। ਚਲੋ ਵੀਰਸ, ਜਿਹੜੀ ਇਹ ਤੁਸੀਂ ਡਾਕੂਮੈਂਟਰੀ ਦੇਖੀ ਆ ਇਹ ਉਸ ਅਸਥਾਨ ਦੀ ਆ ਗੁਰੂ ਨਾਨਕ ਮਿਸ਼ਨਰੀ ਐਜੂਕੇਸ਼ਨਲ ਐਂਡ ਚੈਰੀਟੇਬਲ ਟਰਸਟ ਜਲੰਧਰ ਦੇ ਵਿੱਚ, ਜਿਹੜਾ ਲੋਹਾਰਾਂ ਪਿੰਡ ਦੇ ਵਿੱਚ ਭਾਈ ਸਵਰਨ ਸਿੰਘ ਹੋਰਾਂ ਵੱਲੋਂ ਸਥਾਪਿਤ ਕੀਤਾ ਗਿਆ ਤੇ ਉਹਦੀ ਜਿਹੜੀ ਸ਼ੁਰੂਆਤ ਹੈ ਪਿਛਲੇ ਸਾਲਾਂ ਦੇ ਵਿੱਚ ਹੋਈ ਹੈ। ਉਹਨਾਂ ਦੱਸਿਆ ਕਿ ਹੁਣ ਜਿਹੜਾ ਸਕੂਲ ਵੀ ਹੈ ਉਹਦੀ ਵੀ ਸ਼ੁਰੂਆਤ ਕੀਤੀ ਗਈ ਹੈ, ਜਿਹਦਾ ਜ਼ਿਕਰ ਤੁਸੀਂ ਇਸ ਡਾਕੂਮੈਂਟਰੀ ਦੇ ਇੱਕ ਛੋਟੇ ਕਲਿੱਪ ਦੇ ਵਿੱਚ ਦੇਖਿਆ। ਇਸੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਭਾਈ ਸਾਹਿਬ, ਜਿਵੇਂ ਇਹ ਹੁਣ ਡਾਕੂਮੈਂਟਰੀ ਦੇਖਦੇ ਹਾਂ ਵੀ ਅਸੀਂ ਗੱਲ ਵੀ ਕਰ ਰਹੇ ਸੀ ਤੇ ਅਦਰਵਾਈਜ਼ ਵੀ ਐਜੂਕੇਸ਼ਨ ਜਾਂ ਧਾਰਮਿਕ ਵਿੱਦਿਆ ਇੱਕ ਰੂਹਾਨੀਅਤ ਦੀ ਵਿੱਦਿਆ ਜਿੱਥੇ ਇੱਕ ਮੁੱਢਲਾ
ਉਹ ਸਾਧਨ ਹੈ ਜਿਹਦੇ ਨਾਲ ਤੁਸੀਂ ਜ਼ਿੰਦਗੀ ਜਾਂਚਦੀ ਜਿੱਥੇ ਤੱਕ ਉਸ ਲੈਵਲ ਤੱਕ ਪਹੁੰਚਦੇ ਹੋ। ਇੱਦਾਂ ਦੇ ਉਪਰਾਲੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਦਿੱਲੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਹੈਗੀ ਆ, ਉਹਨਾਂ ਵੱਲੋਂ ਵੀ ਜਿਹੜੇ ਸਕੂਲ ਨੇ ਉਹ ਸਥਾਪਿਤ ਕੀਤੇ ਗਏ ਨੇ, ਇਸੇ ਲਾਈਨ ਦੇ ਉੱਤੇ ਸਥਾਪਿਤ ਕੀਤੇ ਗਏ ਨੇ। ਜੇ ਦੇਖਣਾ ਹੋਵੇ ਵੀ ਓਵਰਆਲ ਕਮੀ ਕਿੱਥੇ ਆ ਰਹੀ ਹੈ, ਜਿਹੜੀ ਅਸੀਂ ਉਹ ਚੀਜ਼ ਜਿਹੜੀ ਅੱਜ ਮਿਸਿੰਗ ਨਜ਼ਰ ਆ ਰਹੀ ਹੈ ਵੀ ਅਸੀਂ ਅੱਗੇ ਕਿਉਂ ਨਹੀਂ ਵੱਧ ਪਾ ਰਹੇ? ਸਭ ਤੋਂ ਵੱਡੀ ਜਿਹੜੀ ਮਿਸਿੰਗ ਹੈਗੀ ਪੁਆਇੰਟ ਹੈਗਾ ਉਹ ਅਧਿਆਤਮਕ ਵਿਦਿਆ। ਅਧਿਆਤਮਕ ਗਿਆਨ ਤੋਂ ਬਗੈਰ ਤੁਹਾਡੀ ਹਰ ਇੱਕ ਵਿਦਿਆ ਅਧੂਰੀ ਆ। ਅਤੇ ਜਦੋਂ ਤੱਕ ਪਰਮਾਰਥ ਦੇ ਵਿੱਚ ਲੋਕਾਂ ਨੂੰ ਨਹੀਂ ਪਾਇਆ ਜਾਂਦਾ ਉਤਨੀ ਦੇਰ ਤੱਕ ਇਨਸਾਨ ਵੈਰਾਗੀ ਨਹੀਂ ਹੁੰਦਾ, ਅਤੇ ਜਦੋਂ ਤੱਕ ਵੈਰਾਗੀ ਨਹੀਂ ਹੁੰਦਾ ਉਹਨਾਂ ਚਿਰ ਤਿਆਗੀ ਨਹੀਂ ਹੁੰਦਾ, ਜਦੋਂ ਤੱਕ ਤਿਆਗੀ ਨਹੀਂ ਹੁੰਦਾ ਉਹਨਾਂ ਤੱਕ ਪਰਉਪਕਾਰੀ ਨਹੀਂ ਹੁੰਦਾ। ਸੋ ਇਸ ਕਰਕੇ ਜੋ ਰੱਬ ਦੇ ਅੰਦਰ ਗੁਣ ਹੈਗੇ ਆ, ਉਹਨਾਂ ਗੁਣਾਂ ਨੂੰ ਜਦ ਤੱਕ ਮਨੁੱਖ ਧਾਰਨ ਨਹੀਂ ਕਰਦਾ ਉਦੋਂ ਤੱਕ ਮਨੁੱਖ ਜਿਹੜਾ ਰੱਬ ਦੇ ਨੇੜੇ ਨਹੀਂ ਹੁੰਦਾ। ਅਤੇ ਰੱਬ ਦੇ ਨੇੜੇ ਹੋਣ ਲਈ ਸੌਖਾ ਤਰੀਕਾ ਹੈ ਕਿ ਅਸੀਂ ਰੱਬੀ ਗੁਣਾਂ ਨੂੰ ਗ੍ਰਹਿਣ ਕਰੀਏ। ਹੁਣ ਰੱਬੀ ਗੁਣਾਂ ਨੂੰ ਜਦੋਂ ਅਸੀਂ ਗ੍ਰਹਿਣ ਕਰ ਲੈਂਦੇ ਹਾਂ ਅਤੇ ਤੁਹਾਡੇ ਵਿੱਚ ਅਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਪਰ ਇੱਕ ਅਫਸੋਸ ਦੀ ਗੱਲ ਹੈ ਕਿ ਮੈਂ ਸਕੂਲਾਂ ਅਤੇ ਕਾਲਜਾਂ ਵਿੱਚ ਦੇਖਿਆ ਜਿਹੜੇ ਕਿ ਧਰਮ ਦੇ ਨਾਂ ਦੇ ਉੱਤੇ ਬਣੇ ਹੋਏ ਨੇ, ਉੱਥੇ ਦੇ ਟੀਚਰਾਂ ਨੂੰ ਸਿਵਾਏ ਇੱਕ ਤਨਖਾਹ ਲੈਣ ਵਾਸਤੇ ਜੋ ਪੜ੍ਹਾਉਂਦੇ ਆ ਉਸ ਤੋਂ ਉਪਰੰਤ ਉਹਨਾਂ ਨੂੰ ਕੁਝ ਨਹੀਂ ਆਉਂਦਾ। ਉਹਨਾਂ ਦਾ ਆਪਣੇ ਜਿਹੜੀ ਲਾਈਫ ਸਟਾਈਲ ਹੈਗੀ ਆ, ਆਪਣੀ ਜਿਹੜੀ ਜ਼ਿੰਦਗੀ ਹੈ ਪਰਸਨਲ ਲਾਈਫ, ਉਹ ਆਮ ਲੋਕਾਂ ਨਾਲੋਂ ਵੀ ਕਈ ਜਗ੍ਹਾ 'ਤੇ ਸਮਵੇਅਰ ਥੱਲੇ ਆ, ਜਿਹਦਾ ਅਸਰ ਬੱਚਿਆਂ 'ਤੇ ਮਤਲਬ ਨੈਗੇਟਿਵ ਵੀ ਪੈ ਜਾਂਦਾ। ਮੈਂ ਜਿਹੜੀ ਇਸੇ ਗੱਲ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ, ਮਨੁੱਖ ਜਿਹੜਾ ਨਾ ਬੜਾ ਚਤੰਨ ਹੈਗਾ ਆ ਅਕਲ ਲੈਣ ਲਈ, ਬਸ਼ਰਤੇ ਕਿ ਉਹਨੂੰ ਅਕਲ ਦਾ ਮਾਹੌਲ ਮਿਲਦਾ ਹੋਵੇ, ਇਨਵਾਇਰਮੈਂਟ ਮਿਲਦੀ ਹੋਵੇ, ਅਤੇ ਉਹ ਚਾਹੁੰਦਾ ਅਕਲ ਲੈਣੀ। ਹਰ ਈਵਨ ਚੋਰ ਵੀ ਚਾਹੁੰਦਾ ਅਕਲ ਲੈਣੀ, ਭਾਵੇਂ ਉਹ ਚੋਰੀ ਕਰਦਾ ਦੁਖੀ ਆ ਜੀ, ਪਰ ਚਾਹੁੰਦਾ ਹੈਗਾ ਕਿ ਮੈਨੂੰ ਅਕਲ ਮਿਲ ਜਾਏ। ਇਹ ਵੱਖਰੀ ਗੱਲ ਹੈ ਕਿ ਉਹਨੂੰ ਮਾਹੌਲ ਨਹੀਂ ਮਿਲਦਾ, ਪਰ ਜਦ ਮਾਹੌਲ ਮਿਲਿਆ, ਸ਼ਰਾਬੀਆਂ ਨੂੰ ਜਦ ਮਾਹੌਲ ਮਿਲਿਆ ਅਕਲ ਦਾ, ਵਾਹਿਗੁਰੂ ਦੀ ਕਿਰਪਾ ਨੇ ਦਾਸ ਨੇ ਬਹੁਤਿਆਂ ਨੌਜਵਾਨ ਬੱਚਿਆਂ ਨੂੰ ਉਸ ਪਾਸੇ ਛਡਾ ਦਿੱਤਾ। ਕਿਉਂਕਿ ਜਦੋਂ ਬੱਚੇ ਦੇ ਹੱਥ ਵਿੱਚ ਤੇਜ਼ ਚਾਕੂ ਹੋਵੇ ਅਤੇ ਉਹ 'ਚੋਂ ਛਡਾਉਣਾ ਹੋਵੇ ਤਾਂ ਕਿੱਦਾਂ ਛਡਾਇਆ ਜਾ ਸਕਦਾ? ਖੋ ਕੇ ਤਾਂ ਛਡਾ ਨਹੀਂ ਸਕਦੇ। ਤੁਹਾਨੂੰ ਉਹਨੂੰ ਐਜੂਕੇਸ਼ਨ ਦੇਣੀ ਪਏਗੀ, ਜਾਂ ਉਹਦੇ ਬਦਲੇ ਤੁਹਾਨੂੰ ਕੋਈ ਹੋਰ ਵਧੀਆ ਖਿਡੌਣਾ ਦੇਣਾ ਪਏਗਾ ਤਾਂ ਉਹ ਛੱਡ ਦੇਗਾ। ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ ਹੈ ਨਾ, ਪਹਿਲੀ ਤਾਂ ਗੱਲ ਹੈ ਕਿ ਟੀਚਰ ਰੋਲ ਮਾਡਲ ਹੋਣੇ ਚਾਹੀਦੇ ਆ। ਜਦੋਂ ਤੱਕ ਤੁਸੀਂ ਟੀਚਰ ਰੋਲ ਮਾਡਲ ਨਹੀਂ ਰੱਖਦੇ, ਸਿਫਾਰਸ਼ੀ ਰੱਖਦੇ ਆ ਜੀ, ਅਤੇ ਉਹਨੇ ਚਿਰ ਤੱਕ ਜੇ ਟੀਚਰ ਖੁਦ ਆਪ ਧਰਮ ਦੇ ਵਿੱਚ ਪੂਰਨ ਨਹੀਂ ਹੈਗੇ, ਉਹਨਾਂ 'ਚ ਤੁਸੀਂ ਕਿਵੇਂ ਵੀ ਬੱਚਿਆਂ ਨੂੰ ਤੁਸੀਂ ਧਰਮ ਦੇ ਸਿੱਖਿਆ ਦੇ ਸਕਦੇ ਆ, ਵੈਰੀ ਡਿਫੀਕਲਟ। ਅੱਛਾ, ਹੁਣ ਟੀਚਰਾਂ ਦੀ ਕੀ ਹਾਲਤ ਵਾ? ਟੀਚਰ ਵਿਦਿਆ ਤਾਂ ਜਾਣਦੇ ਨੇ, ਕੋਈ ਸ਼ੱਕ ਨਹੀਂ, ਪਰ ਰੂਹਾਨੀਅਤ ਦੀ ਜਿਹੜੀ ਸਾਇੰਸ ਵਾ ਉਹਨਾਂ ਦੇ ਵੱਸ ਦੀ ਗੱਲ ਨਹੀਂ। ਰੂਹਾਨੀਅਤ ਦੀ ਸਾਇੰਸ ਜਿਹੜੀ ਆ ਉਹ ਤੁਹਾਨੂੰ ਰੂਹ ਨਾਲ ਹੀ ਮਿਲਣੀ ਆ। ਮੈਂ ਇੱਕ 5 ਸਾਲ ਦੀ ਬੱਚੀ ਸੀ ਟੋਰਾਂਟੋ ਦੇ ਵਿੱਚ, ਮੈਂ ਸਵੇਰ ਨੂੰ 9 ਵਜੇ ਸ਼ੁਰੂ ਕੀਤਾ ਲੈਕਚਰ ਜੀ, ਅਤੇ ਮੇਰਾ 2 ਵਜੇ ਲੈਕਚਰ ਮੁੱਕ ਗਿਆ ਲਗਾਤਾਰ। ਅਤੇ ਉਹ ਬੱਚੀ ਮੈਨੂੰ ਚੁੱਪ ਕਰਕੇ ਵਾਚ ਕਰਦੀ ਰਹੀ, ਬੋਲੀ ਨਹੀਂ ਵਿੱਚ। ਅਤੇ ਵਾਚ ਕਰਨ ਤੋਂ ਬਾਅਦ ਜਦੋਂ ਮੈਂ ਨਿਕਲਿਆ ਉੱਥੋਂ, ਸਰਦੀਆਂ ਦਾ ਦਿਨ ਸੀ ਤਾਂ ਸਨੋ ਪਈ ਹੋਈ ਸੀ, ਅਤੇ ਮੈਂ ਕਾਰ 'ਚ ਬੈਠਣ ਲੱਗਾ, ਅਤੇ ਮੇਰੀ ਉਹਨੇ ਐਕਸ਼ਨ ਜਿਹੜੀ ਸੀ ਨਾ, ਪਿੱਛੋਂ ਆਪਣੀ ਮਾਂ ਦੇ ਨਾਲ ਦੌੜੀ ਆਈ ਅਤੇ ਮੇਰੀ ਐਕਸ਼ਨ ਫੜ ਕੇ ਖਿੱਚ ਲਈ। ਅਤੇ ਮੈਂ ਕਿਹਾ ਵੀ ਪਤਾ ਨਹੀਂ ਕੌਣ ਹੈਗੀ ਆ। ਇਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਇੱਕ ਈਵੈਂਟ ਹੈਗਾ। ਮੈਨੂੰ ਪੁੱਛਦੀ, ਗਿਆਨੀ ਜੀ, ਬਾਬਾ ਜੀ, ਕੈਨ ਆਈ ਆਸਕ ਯੂ ਵਨ ਕੁਐਸਚਨ? ਮੈਂ ਕਿਹਾ ਸ਼ੋਰ। ਮੈਂ ਕਿਹਾ ਹੁਣ 5 ਸਾਲ ਦੀ ਬੱਚੀ ਨੇ ਕਿਹੜਾ ਮੈਨੂੰ ਕੁਐਸਚਨ ਪੁੱਛਣਾ? ਮੈਂ ਕਿਹਾ ਸ਼ੋਰ, ਆਈ ਵਿਲ ਟਰਾਈ ਮਾਈ ਬੈਸਟ ਟੂ ਗਿਵ ਯੂ ਦਾ ਆਨਸਰ। ਤਾਂ ਕਹਿੰਦੀ, ਵਾਈ ਆਰ ਯੂ ਸੋ ਸਮਾਰਟ? ਮੈਨੂੰ ਕਹਿੰਦੀ ਉਹ ਇਹ ਸਵਾਲ ਉਸ ਬੱਚੀ 5 ਸਾਲ ਦਾ ਹੈ। ਮੈਂ ਕਿਹਾ ਵਾਟ ਡੂ ਯੂ ਮੀਨ ਬਾਈ ਸਮਾਰਟ? ਉਹ ਕਹਿੰਦੀ ਮੈਂ ਅੱਜ ਸਵੇਰ ਦੀ 9 ਵਜੇ ਦੀ ਮੈਂ ਵੀ ਆਈ ਹੋਈ ਹਾਂ, ਮੈਂ 2 ਵਜੇ ਤੱਕ ਤੁਹਾਨੂੰ ਵਾਚ ਕਰਦੀ ਰਹੀ ਕਿ ਤੁਹਾਡੇ ਅੰਦਰ ਕਿਹੜੀ ਚੀਜ਼ ਸੀਗੀ ਜਿਹੜੀ ਤੁਹਾਨੂੰ ਇੰਨਾ ਕੁਝ ਸਿਖਾ ਗਈ। ਪਹਿਲਾਂ ਤੁਸੀਂ ਸਾਨੂੰ ਆ ਕੇ ਪੰਜਾਬੀ ਪੜ੍ਹਾਈ, ਫਿਰ ਸੰਗੀਤ ਪੜ੍ਹਾਇਆ, ਫਿਰ ਜਾ ਕੇ ਤੁਸੀਂ ਕੀਰਤਨ ਵੀ ਕੀਤਾ, ਫਿਰ ਜਾ ਕੇ ਪੰਜਾਬੀ 'ਚ ਵੀ ਬੋਲੇ, ਫਿਰ ਇੰਗਲਿਸ਼ ਵਿੱਚ ਵੀ ਬੋਲੇ। ਮੈਂ ਸੋਚਦੀ ਸੀ ਵੀ ਬੰਦਾ ਕਿਸ ਚੀਜ਼ ਦਾ ਬਣਿਆ ਆ ਕਿ ਸਵੇਰ ਦੇ 9 ਵਜੇ ਤੋਂ ਲੈ ਕੇ 5 ਘੰਟੇ ਲਗਾਤਾਰ ਬੋਲਿਆ, ਥਕਾਵਟ ਨਹੀਂ ਹੋਈ। ਤਾਂ ਮੈਨੂੰ ਕਹਿੰਦੀ ਵੀ ਜੇ ਤਾਂ ਹੁਣ ਮੈਂ ਕਹਾਂ ਕਿ ਆਈ ਐਮ ਵੈਰੀ ਸਮਾਰਟ, ਬੜੀ ਮਾੜੀ ਗੱਲ ਹੈ। ਮੈਂ ਕਿਹਾ ਬੇਟਾ, ਬਿਕਾਜ਼ ਆਵਰ ਗੁਰੂ ਇਜ਼ ਵੈਰੀ ਸਮਾਰਟ, ਦੇਅਰਫੋਰ ਐਵਰੀ ਸਿੱਖ ਮਸਟ ਬਿਕਮ ਸਮਾਰਟ। ਮੈਂ ਕਿਹਾ ਬੇਟਾ ਸਾਨੂੰ ਸਮਾਰਟ ਹੋਣਾ ਚਾਹੀਦਾ ਕਿਉਂਕਿ ਸਾਡਾ ਪਿਓ ਸਮਾਰਟ ਆ ਜੀ। ਹੁਣ ਇਹ ਚੀਜ਼ ਸਮਾਰਟਨੈਸ ਜਿਹੜੀ ਆ ਇਹ ਵਿਦਿਆ ਤੋਂ ਆਉਣੀ ਆ, ਦੋਨੇ ਵਿਦਿਆ ਤੋਂ।
ਅਸੀਂ ਧੋਖਾ ਨਾ ਖਾ ਜਾਈਏ। ਉਹਦੇ ਵਾਸਤੇ ਫਿਰ ਜਿਹੜੀ ਮੇਰੀ ਸੁਜੈਸ਼ਨ ਜਿਹੜੀ ਹੈਗੀ ਆ ਉਹ ਇਹ ਆ ਕਿ ਜਿੱਥੇ ਤੁਸੀਂ ਇੰਨਾ ਪੈਸਾ ਖਰਚ ਕਰਦੇ ਇੰਸਟੀਟਿਊਸ਼ਨਾਂ ਦੇ ਉੱਤੇ, ਉਹਨਾਂ ਦੇ ਕਿੰਨਾ ਸਾਰਾ ਫੰਡਸ ਤੁਸੀਂ ਕ੍ਰੀਏਟ ਕਰਕੇ ਸਪੈਂਡ ਕਰਦੇ ਆ, ਬਿਲਡਿੰਗਾਂ 'ਤੇ ਕਰਦੇ ਆ, ਇੰਪਲੋਇਮੈਂਟ 'ਤੇ ਕਰਦੇ ਆ, ਉੱਥੇ ਜਦੋਂ ਤੁਸੀਂ ਕਿਸੇ ਸਟਾਫ ਨੂੰ ਹਾਇਰ ਕਰਦੇ ਆ ਨਾ, ਉਹਨਾਂ ਦਾ ਮੋਟੀਵੇਸ਼ਨ ਦੇਖੋ, ਸਟਾਫ ਦਾ ਮੋਟੀਵੇਸ਼ਨ ਕੀ ਆ, ਉਹਨਾਂ ਦੇ ਲਾਈਫ ਸਟਾਈਲ ਵੇਖੋ ਕਿਹੜੀ ਆ। ਜਦੋਂ ਤੁਸੀਂ ਬੱਚੇ ਦੇ ਉੱਤੇ ਜਿਹੜਾ ਉਹਨੇ ਗ੍ਰਹਿਣ ਕਰਨਾ, ਬਹੁਤਾ ਗ੍ਰਹਿਣ ਤੁਹਾਡੀ ਲਾਈਫ ਸਟਾਈਲ ਦਾ ਹੋਣਾ, ਰੋਲ ਮਾਡਲ ਤੁਸੀਂ ਬਣਨਾ। ਰੋਲ ਮਾਡਲ ਹੋਣਾ ਬੜਾ ਹੀ ਜ਼ਰੂਰੀ ਆ ਇੱਕ ਟੀਚਰ ਵਾਸਤੇ, ਜਿਹੜਾ ਕਿ ਇਸ ਵੇਲੇ ਲੱਭਣੇ ਸਾਡੇ ਲਈ ਕੁਝ ਔਖੇ ਹੋ ਗਏ ਆ। ਪਰ ਜੇ ਅਸੀਂ ਗਾਹਕ ਬਣ ਜਾਈਏ ਤਾਂ ਲੱਭ ਵੀ ਪੈਣਗੇ। ਅੱਛਾ, ਹੁਣ ਉਹਦੇ ਵਾਸਤੇ ਜਿਹੜੀ ਮੈਂ ਐਗਜ਼ਾਮਪਲ ਦਿੰਦਾ ਕਿ ਜਿਹੜਾ ਇਨਸਾਨ ਹੈਗਾ ਇੱਕ ਬਿਲਕੁਲ ਖਾਲੀ ਫੱਟੀ ਆ ਜਾਂ ਖਾਲੀ ਸਲੇਟ ਕਹਿ ਲਓ ਜੀ। ਜਦੋਂ ਮਾਂ ਦੇ ਗਰਭ 'ਚ ਹੁੰਦਾ ਤੇ ਬੜਾ ਕੁਝ ਮਾਂ ਕੋਲੋਂ ਸਿੱਖਦਾ। ਇਹ ਤਾਂ ਜਿਊਜ਼ ਵੀ ਦੱਸਦੇ ਆ ਨਾ, ਪ੍ਰੈਗਨੈਂਟ ਮਾਂ ਨੂੰ ਉਹ ਜਿਸ ਢੰਗ ਦੇ ਨਾਲ ਫੀਡ ਕਰਦੇ ਆ, ਜਿਸ ਢੰਗ ਦੇ ਨਾਲ ਉਹਨੂੰ এনवायरमेंट ਦਿੰਦੇ ਆ, ਇੱਕ ਅਨੋਖਾ ਹੀ ਆ ਦੁਨੀਆ ਵਿੱਚੋਂ। ਜਿਨ੍ਹਾਂ ਨੇ ਇਹੋ ਜਿਹੇ ਬੱਚੇ ਪੈਦਾ ਕੀਤੇ ਮਾਵਾਂ ਨੇ, ਜਿਹੜੇ 17 ਨੋਬਲ ਪ੍ਰਾਈਜ਼ ਅੱਜ ਤੱਕ ਵਰਲਡ ਦੇ ਵਿੱਚ ਉਹ ਲੋਕ ਲੈ ਗਏ ਆ, ਕਿਉਂਕਿ ਉਹਨਾਂ ਦੀ ਮਾਵਾਂ ਨੇ ਉਹਨਾਂ ਦੇ ਬ੍ਰੇਨ ਨੂੰ ਤਿੱਖੇ ਕਰਦੀਆਂ, ਪਹਿਲਾਂ ਹੀ ਕਰਦੀਆਂ। ਜਦੋਂ ਉਹ ਕਰਦੀਆਂ ਤਾਂ ਫਿਰ ਉਹਨਾਂ ਦੇ এনवायरमेंट ਵੀ ਕਰਦਾ। ਬੱਚਾ ਜਿਹੜਾ 9 ਮਹੀਨੇ ਵਿੱਚ ਬੜਾ ਕੁਝ ਸਿੱਖਦਾ ਜੀ। ਉਸ ਤੋਂ ਬਾਅਦ ਜਦੋਂ ਜਨਮ ਲੈਂਦਾ ਤਾਂ ਫਿਰ ਵੀ ਉਹ ਬੜਾ ਕੁਝ ਸਿੱਖਦਾ। ਜਨਮ ਲੈਣ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਚੀਜ਼ ਉਹ ਸਿੱਖਦਾ ਆ, ਉਹ ਸੁਸਾਇਟੀ 'ਚੋਂ ਸਿੱਖਦਾ। ਅਤੇ ਸੁਸਾਇਟੀ ਕਿਹੋ ਜਿਹੀ ਮਿਲਦੀ ਆ, ਇਹਦੇ ਵਾਸਤੇ ਇੱਕ ਐਜੂਕੇਸ਼ਨ ਜਿਹੜੀ ਆਪਾਂ ਕਹਿੰਦੇ ਆ ਉਹ ਬੜੀ ਜ਼ਰੂਰੀ ਆ। ਮੈਂ ਉਹਦੀ ਥੋੜ੍ਹੀ ਜਿਹੀ ਮਿਸਾਲ ਦਿੰਦਾ। ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਦਫਾ ਇੱਕ ਪਬਲਿਕ ਸਕੂਲ 'ਚ ਗਿਆ ਪੜ੍ਹਾਉਣ, ਪਬਲਿਕ ਸਕੂਲ 'ਚ ਮੈਂ ਪੜ੍ਹਾਉਣ ਗਿਆ ਅਤੇ ਉਹ ਬੱਚਿਆਂ ਨੇ ਮੈਨੂੰ ਗਾਲਾਂ ਕੱਢੀਆਂ ਮੇਰੇ ਪਿੱਛੋਂ ਹਾਲਵੇ ਦੇ ਵਿੱਚ। ਮੈਨੂੰ ਬੁਰਾ ਭਲਾ ਗਿਆ। ਉਸ ਵੇਲੇ ਬਹੁਤ ਭੈੜੀ ਹਾਲ ਸੀ, ਸਨ 1976 ਦੀ ਗੱਲ ਹੈਗੀ ਆ। ਅਤੇ ਟੀਚਰ ਮੇਰਾ ਵਿਚਾਰਾ ਉਹਨਾਂ ਦਾ ਮੇਰੇ ਮਗਰ ਖੜਾ ਰਿਹਾ ਕਿ ਐਜ਼ ਏ ਸਿਕਿਉਰਿਟੀ ਦੇ ਹੁੰਦੇ। ਅਤੇ ਜਦ ਮੈਂ ਕਲਾਸ ਵਿੱਚ ਪਹੁੰਚਿਆ ਅਤੇ ਮੈਂ 45 ਮਿੰਟਸ ਕਲਾਸ ਲਈ। ਲੈਣ ਤੋਂ ਬਾਅਦ ਉਹਨੇ ਟੀਚਰ ਨੇ ਕਿਹਾ ਵੀ, ਬੜੇ ਚੁੱਪ ਕਰਕੇ ਸੁਣਿਆ ਉਹਨਾਂ ਨੇ 45, ਕੋਈ ਨਹੀਂ ਕੁਛ ਕਿਹਾ। ਉਹਨੇ ਟੀਚਰ ਨੇ ਕਿਹਾ ਵੀ ਤੁਸੀਂ ਆਪਣੇ ਆਪਣੇ ਕੌਮੈਂਟਸ ਲਿਖਿਓ। ਕੌਮੈਂਟਸ ਲਿਖਣ ਤੋਂ ਬਾਅਦ ਵੀ ਤੁਸੀਂ ਗਿਆਨੀ ਜੀ ਨੂੰ ਮੇਲ ਕਰਨੇ ਆ। ਮੈਨੂੰ ਕੌਮੈਂਟਸ ਆਏ। ਜਿਹੜਾ ਸਭ ਤੋਂ ਜ਼ਿਆਦਾ ਚੀਕਾਂ ਮਾਰਦਾ ਸੀ ਮੁੰਡਾ, ਉਹਨੇ ਜਿਹੜੇ ਲਫ਼ਜ਼ ਲਿਖੇ ਮੈਨੂੰ ਚੇਤੇ ਆ। ਉਹਨੇ ਲਿਖਿਆ, ਹੇਟ ਕਮਸ ਫਰੋਮ ਇਗਨੋਰੈਂਸ ਉਹਨੇ ਕਿਹਾ ਹੇਟ ਕਮਸ ਫਰੋਮ prejudice and prejudice comes from ignorance and the solution is the knowledge and the education। ਅੱਜ ਸਾਡੀ ਕੌਮ ਦੇ ਅੰਦਰ ਅਗਰ ਅਗਿਆਨਤਾ ਅਸੀਂ ਦੂਰ ਕਰਨੀ ਹੈ ਦੋਨੇ ਤਰ੍ਹਾਂ ਦੀ, ਇਹ ਕੋਈ ਤਰੀਕਾ ਹੈ, ਐਜੂਕੇਸ਼ਨ, ਸਪਿਰਿਚੁਅਲ ਐਂਡ ਵਰਲਡਲੀ ਐਜੂਕੇਸ਼ਨ। ਉਹਦੇ ਵਾਸਤੇ ਸਾਨੂੰ ਜਿਹੜੇ ਤੱਕ ਸਾਡੇ ਆਪਣੇ ਸਕੂਲ ਧਾਰਮਿਕ ਸਕੂਲ ਹੈਗੇ ਆ, ਉਹਨਾਂ ਨੂੰ ਟੀਚਰਾਂ ਨੂੰ ਜ਼ਰੂਰ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਹਾਇਰ ਕਰਨਾ ਚਾਹੀਦਾ। ਮੈਂ ਆਪਣੀ ਪ੍ਰਿੰਸੀਪਲ ਨੂੰ ਕਿਹਾ ਕਿ ਜਦੋਂ ਵੀ ਟੀਚਰ ਤੂੰ ਹਾਇਰ ਕਰਨਾ, ਉਹਦੇ ਸਾਰੇ ਪੱਖ ਦੇਖ ਕੇ ਕਰਨਾ, ਕਿਉਂਕਿ ਟੀਚਰ ਰੱਖਣ ਲੱਗੇ ਗਲਤੀ ਨਾ ਕਰੀ, ਕਿਉਂਕਿ ਫਿਰ ਕੱਢਣਾ ਬੜਾ ਔਖਾ ਹੁੰਦਾ, ਫਿਰ ਇਸ਼ੂ ਬਣ ਜਾਂਦਾ। ਸੋ ਇਹ ਮੈਂ ਉਹਨੂੰ ਪਹਿਲਾਂ ਹੀ ਕਿਹਾ। ਬਾਕੀ ਤਨਖਾਹ ਅਸੀਂ ਦੇਣੀ ਹੈਗੀ ਹੈ ਪੂਰੀ, ਅਸੀਂ ਘੱਟ ਨਹੀਂ ਤਨਖਾਹ ਦੇਣੀ, ਅਸੀਂ ਸੌਦੇ ਨਹੀਂ ਕਰਨੇ, ਲੇਕਿਨ ਨਾਲ ਇਹ ਵੀ ਅਸੀਂ ਪੂਰੀ ਸਰਵਿਸ ਲੈਣੀ ਆ। ਸੋ ਇਹਦੇ ਨਾਲ ਟੀਚਰਾਂ ਦੀ ਵੀ ਇੱਜ਼ਤ ਹੋਵੇ, ਬੱਚਿਆਂ ਦੇ ਉੱਤੇ ਵੀ ਦਿਮਾਗ 'ਚ ਵੀ ਗੱਲ ਚੱਲੇ, ਅਤੇ ਪਰ ਬੱਚੇ ਵੀ ਟੀਚਰ ਵੀ ਸਾਡੇ ਸਿੱਖੀ ਜੀਵਨ ਵਿੱਚ ਪੂਰਨ ਹੋਣ, ਅਤੇ ਬੱਚਿਆਂ ਦੇ ਫਿਰ ਪੂਰਨ ਹੋਣ ਦੀ ਸਾਡੀ ਆਸ ਹੁੰਦੀ ਹੈ। ਬਿਲਕੁਲ। ਇਹ ਸਾਰੇ ਪਾਰਟ ਦੇ ਵਿੱਚ ਜਿਹੜਾ ਤੁਸੀਂ ਇਹ ਸ਼ੁਰੂ ਕੀਤਾ ਆ, ਹੁਣ ਉੱਥੇ ਸਕੂਲ ਵੀ ਹੈ, ਕਾਲਜ ਵੀ ਹੈ, ਕਈ ਤਰ੍ਹਾਂ ਦੀਆਂ ਔਕੜਾਂ ਵੀ ਹੁੰਦੀਆਂ ਨੇ। ਸਕੂਲ ਦੀ ਐਫੀਲੀਏਸ਼ਨ ਤੁਸੀਂ ਦੱਸਦੇ ਸੀ CBSE ਬੋਰਡ ਨਾਲ ਆ, ਕਾਲਜ ਦੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਨਾਲ ਹੈਗੀ ਹੈ, ਅਤੇ ਟੈਕਨੀਕਲ ਪਾਰਟ ਵੀ ਹੁੰਦਾ, ਫਿਰ ਬਿਲਡਿੰਗ ਦਾ ਅਤੇ ਜਿਹੜਾ ਸਾਰਾ ਇਨਫਰਾਸਟਰਕਚਰ ਹੈਗਾ ਉਹ ਵੀ ਹੁੰਦਾ। ਮਤਲਬ ਇਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਔਕੜਾਂ ਆਈਆਂ, ਅਤੇ ਨਾਲ ਹੀ ਜਿਹੜੇ ਉੱਥੇ ਸਥਾਨਕ ਲੋਕ ਹੈਗੇ ਆ, ਤੁਹਾਡੇ ਪਿੰਡ ਵਾਸੀ ਅਤੇ ਆਲੇ ਦੁਆਲੇ ਦਾ ਜਿਹੜਾ ਇਲਾਕਾ ਆ, ਉਹਨਾਂ ਦਾ ਰਿਸਪੌਂਸ ਕਿਵੇਂ ਦਾ ਸੀ? ਸ਼ੁਰੂ ਦੇ ਵਿੱਚ ਪਿੰਡ ਦਾ ਰਿਸਪੌਂਸ ਨੈਗੇਟਿਵ ਸੀ। ਉਹ ਕਿਉਂ? ਉਹ ਇਸ ਕਰਕੇ ਸੀਗਾ, ਉਹ ਕਹਿੰਦੇ ਕਾਮਯਾਬ ਨਹੀਂ ਹੋਣਾ,
ਇਹ ਪਹਿਲੀ ਗੱਲ ਹੁੰਦੀ ਆਪਣੇ ਲੋਕਾਂ ਦੀ। ਦੂਜੀ ਗੱਲ ਹੈ ਕਿ ਲਾਇਬ੍ਰੇਰੀ ਖੋਲ੍ਹਣ ਦਾ ਕੋਈ ਫਾਇਦਾ ਨਹੀਂ, ਪੈਸੇ ਸਾਰੇ ਬਰਬਾਦ ਕਰਨੇ। ਲਾਇਬ੍ਰੇਰੀ ਲੋਕੀ ਕਿਤਾਬਾਂ ਪੜ੍ਹਦੇ ਨਹੀਂ, ਇਹ 'ਚ ਕੋਈ ਸ਼ੱਕ ਵੀ ਨਹੀਂ, ਪੰਜਾਬ ਦੇ ਲੋਕੀ ਕਿਤਾਬਾਂ ਨਹੀਂ ਪੜ੍ਹਦੇ। ਲੇਕਿਨ ਮੇਰੀ ਇੱਕ ਪਹਿਲਾਂ ਤੋਂ ਗੁਰੂ ਨੇ ਆਦਤ ਬਣਾਈ ਆ ਕਿ ਜਿਹੜਾ ਤੂੰ ਫੈਸਲਾ ਕਰ ਲਿਆ ਨਾ, ਉਹਨੂੰ ਪਿੱਛੇ ਨਹੀਂ ਹਟਣਾ। ਤੁਸੀਂ ਲੋਕਾਂ ਨੂੰ ਕਿਤਾਬਾਂ ਪੜ੍ਹਾਉਣੀਆਂ ਸਿਖਾਉਣੀਆਂ, ਇਹ ਨਹੀਂ ਕਹਿਣਾ ਵੀ ਹੁਣ ਜਿੱਦਾਂ ਲੋਕੀ ਕਹਿੰਦੇ ਉੱਦਾਂ ਮੰਨ ਜਾਓ। ਜਦ ਤੱਕ ਤੁਸੀਂ ਕਮਿਟਮੈਂਟ ਲੈ ਲਈ ਆ ਗੁਰੂ ਦੀ, ਅਤੇ ਗੁਰੂ ਦੇ ਅੱਗੇ ਅਰਦਾਸ ਕਰਕੇ ਤੁਰ ਪਏ ਆ, ਗੁਰੂ ਆਪੇ ਭੇਜੂਗਾ ਕਿਤਾਬਾਂ ਪੜ੍ਹਨ ਨੂੰ। ਇਹ ਮੇਰਾ ਆਪਣਾ ਵਿਸ਼ਵਾਸ ਹੈਗਾ, ਜਿਹਦੇ ਨਤੀਜੇ ਦੇ ਨਾਲ ਕੀ ਹੋਇਆ ਕਿ ਅੱਜ ਸਾਡੀਆਂ ਕਿਤਾਬਾਂ ਪੜ੍ਹਨ ਵਾਲੇ ਜਿੱਥੇ ਬਾਹਰਲੇ ਪਿੰਡਾਂ 'ਚੋਂ ਵੀ ਲੋਕ ਆਉਂਦੇ ਆ, ਉੱਥੇ ਕਾਲਜ ਦੀਆਂ ਕੁੜੀਆਂ ਲੜਕੀਆਂ ਪੜ੍ਹਦੀਆਂ, ਪਰ ਪਿੰਡ ਦੇ ਨਹੀਂ ਪੜ੍ਹਦੇ। ਹਾਲਾਂਕਿ ਸਾਡੇ ਫੈਸਿਲਿਟੀਆਂ ਸਾਰੀਆਂ ਏਸੀ ਲੱਗੇ ਹੋ ਆ, ਟੇਬਲ ਲੱਗੇ ਆ, ਕੁਰਸੀਆਂ ਲੱਗੀਆਂ ਆ, ਤੁਸੀਂ ਉੱਥੇ ਆ ਕੇ ਟਾਈਮ ਪਾਸ ਕਰ ਸਕਦੇ ਆ। ਕਈ ਵਾਰੀ ਬੇਨਤੀ ਕਰ ਚੁੱਕੇ ਆ, ਪਰ ਲੋਕਾਂ ਦਾ ਬਹੁਤਾ ਰੁਝਾਨ ਜਿਹੜਾ ਉਹ ਪੈਸੇ ਕਮਾਉਣ ਤੱਕ ਹੈਗਾ। ਦੂਜੀ ਗੱਲ ਜਿਹੜੀ ਸਪੋਰਟ ਹੋਈ ਇਹ ਉਸ ਕਾਲਜ ਨੂੰ, ਹੁਣ ਆਪਾਂ ਦੋਨੇ ਪੱਖ ਲੈ ਲੈਣਾ। ਇੱਕ ਤਾਂ ਵਿਰੋਧਤਾ ਹੋਈ, ਲੇਕਿਨ ਮੈਨੂੰ ਇਹ ਪਤਾ ਹੁੰਦੀ ਵਿਰੋਧਤਾ ਪਹਿਲਾਂ ਹੁੰਦੀ ਆ, ਜਦੋਂ ਚੱਲ ਪਵੇ ਵਿਰੋਧੀ ਵੀ ਤੁਹਾਡੇ ਫਿਰ ਨਾਲ ਲੜ ਜਾਂਦੇ ਹੁੰਦੇ ਆ। ਹੁਣ ਜਿਹੜਾ ਅਸੀਂ ਕਾਲਜ ਦੀ ਬਿਲਡਿੰਗ ਦਾ ਗਰਾਊਂਡ ਬ੍ਰੇਕਿੰਗ ਕੀਤੀ ਨਾ, ਉਹ 'ਤੇ ਸਾਰਾ ਪਿੰਡ ਆਇਆ ਸੀ ਜੀ, ਉਹਨਾਂ ਨੇ ਸਾਨੂੰ ਫਿਰ ਸਾਥ ਦਿੱਤਾ। ਲੇਕਿਨ ਜਿੱਥੇ ਤੱਕ ਭਾਈ ਸਾਹਿਬ ਐਜੂਕੇਸ਼ਨ ਅਤੇ ਹੈਲਥ ਹੋਆ, ਸਾਡੇ ਲੋਕ ਉਹਦੇ ਵਾਸਤੇ ਪੈਸਾ ਨਹੀਂ ਖਰਚ ਕਰਦੇ। ਸਾਡੇ ਲੋਕ ਖਰਚ ਕਰਦੇ ਆ ਆਪਣਾ ਬਜਟ ਦਾ ਬਹੁਤਾ ਹਿੱਸਾ, ਉਹ ਸਾਡੇ ਵਿਆਹਾਂ ਸ਼ਾਦੀਆਂ ਦੇ ਖਰਚ ਕਰਦੇ ਆ। ਕਹਿ ਲਓ, ਮੈਂ ਖਰਚ ਨਹੀਂ ਕਹੂੰਗਾ, ਮੈਂ ਫਜ਼ੂਲ ਖਰਚ ਕਰਦੇ ਆ। ਅਤੇ ਉਹ ਕਦੀ ਵੀ ਇੰਸਟੀਟਿਊਸ਼ਨ ਜਿਹੜੀ ਬਣਦੀ ਆ ਉਹਦੇ ਵਾਸਤੇ ਪੈਸਾ ਨਹੀਂ ਦਿੰਦੇ। ਜਾਂ ਦਿੰਦੇ ਪੈਸੇ ਗੁਰਦੁਆਰਾ ਬਣਾਉਣ ਲਈ, ਬਿਲਡਿੰਗ ਬਣਾਉਣੀ ਹੋਵੇ ਨਾ, ਉਹ ਸਮਝਦੇ ਪਰਉਪਕਾਰ ਵਾ ਕਿ ਇਸ ਬਿਲਡਿੰਗ ਬਣਾ ਲਓ, ਅਸੀਂ ਪਿੱਛੇ ਨਾ ਰਹਿ ਜਾਈਏ, ਸਾਡਾ ਨਾਂ ਹੋ ਜਾਊਗਾ। ਜਿੱਥੇ ਐਜੂਕੇਸ਼ਨ ਦਾ ਸਕੂਲ ਆ, ਉੱਥੇ ਲੋਕ ਕੀ ਕਰਦੇ, ਕੋਈ 10 ਰੁਪਏ ਫੜਾ ਦਿੰਦਾ, ਕੋਈ 20 ਰੁਪਏ ਫੜਾ ਦਿੰਦਾ, ਜਿਹਨਾਂ ਦੀ ਕੋਈ ਵੈਲਿਊ ਨਹੀਂ ਅੱਜ ਉੱਥੇ ਇੰਡੀਆ 'ਚ। ਤਾਂ ਇਸ ਪਾਸੇ ਲੋਕਾਂ ਦਾ ਰੁਝਾਨ ਨਹੀਂ ਹੋਇਆ ਵੀ ਆਪਾਂ ਕਿਸੇ ਐਜੂਕੇਸ਼ਨ ਇੰਸਟੀਟਿਊਸ਼ਨ ਨੂੰ ਅਸੀਂ ਪੈਸੇ ਦੇ ਕੇ ਆਉਣ ਵਾਲਾ ਭਵਿੱਖ ਬਣਾਈਏ। ਸੋ ਇਹਦੇ ਵਿੱਚ ਸਾਨੂੰ ਕੁਝ ਔਕੜਾਂ ਆਈਆਂ, ਕਿਉਂਕਿ ਸਾਡਾ ਟੋਟਲ ਬਜਟ ਜਿਹੜਾ ਹੈਗਾ, ਇਨਕਲੂਡਿੰਗ ਕੈਂਪ, ਜਿਹੜਾ 15 ਦਿਨ ਦਾ ਕੈਂਪ ਹੁੰਦਾ ਸਾਡਾ ਜੀ, ਸਾਡਾ 22 ਲੱਖ ਰੁਪਏ ਦਾ ਬਜਟ ਹੈਗਾ ਸਾਲਾਨਾ, ਸਾਲ ਦਾ। ਅਤੇ 22 ਲੱਖ ਰੁਪਏ ਦੇ ਬਜਟ ਵਿੱਚ ਅਸੀਂ ਆਪਣਾ ਗੁਜ਼ਾਰਾ ਕਰਦੇ ਹਾਂ, ਜਿੱਥੇ ਸਾਨੂੰ ਕੋਈ ਵੀ ਇੰਡੀਆ ਦੇ ਵਿੱਚੋਂ ਲੋਕਲ ਏਡ ਕੋਈ ਨਹੀਂ ਹੈਗੀ, ਕੋਈ ਪੈਸਾ ਕਿਸੇ ਦਾ ਨਹੀਂ ਹੁੰਦਾ। ਜਿੰਨੇ ਪੈਸੇ ਉਹ ਫੋਰਨ ਕੰਟਰੀ ਦੇ ਆ, ਜਾਂ 10 ਵੱਲੋਂ 30,000 15 ਲੱਖ ਤਾਂ ਹੁੰਦਾ, ਬਾਕੀ 10 ਕੁ ਲੱਖ ਜਿਹੜਾ ਉਹ ਸੰਗਤਾਂ ਜਿਹੜੀਆਂ ਜਿੱਦਾਂ ਇੱਥੇ ਆਏ ਆ ਜਾਂ ਬਾਹਰ ਕਿਤੇ ਗਏ ਗੁਰਦੁਆਰੇ 'ਚ, ਕਿਉਂਕਿ ਮੈਂ ਐਵਰੀ ਸੰਡੇ ਮੈਂ ਪ੍ਰਚਾਰ ਕਰਨ ਜਾਂਦਾ ਇੱਕ ਗੁਰਦੁਆਰੇ 'ਚ ਜੀ, ਜਿਹੜੇ ਬੁਲਾਉਂਦੇ ਆ, ਅਤੇ ਦੇ ਆਰ ਵੈਰੀ ਨਾਈਸ ਪੀਪਲ। ਅਤੇ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਦਾਂ ਅਸੀਂ ਕਰਦੇ ਹਾਂ। ਪਰ ਮੈਂ ਵਿਸ਼ਵਾਸ ਕਰਦਾ ਕਿ ਹੌਲੀ ਹੌਲੀ ਉਹ ਲੋਕ, ਜਦੋਂ ਸਾਡੀ ਸੰਸਥਾ ਪੂਰਨ ਤੌਰ 'ਤੇ ਚੱਲ ਪਈ, ਕਾਮਯਾਬ ਹੋ ਗਈ, ਤਾਂ ਫਿਰ ਹਰ ਕੋਈ ਬੰਦਾ ਕਹਿੰਦਾ ਚਲੋ ਜੀ ਅਸੀਂ ਵੀ ਆਪਣਾ ਬੱਚਾ ਪਾ ਦਈਏ। ਕਿਉਂਕਿ ਅਸੀਂ ਖਾਲਸਾ ਸਕੂਲ ਕੈਨੇਡਾ 'ਚ ਖੋਲ੍ਹਿਆ ਸੀ, ਤਾਂ ਅਸੀਂ ਘਰਾਂ ਨੂੰ ਫੜ ਕੇ ਬੱਚੇ ਲਿਆਉਂਦੇ ਸੀ ਜੀ। ਹੁਣ ਲੋਕ ਕਹਿੰਦੇ ਆ ਵੀ ਸਾਡਾ ਬੱਚਾ ਪਾ ਲਓ, ਅਤੇ ਸਾਡੇ ਕੋਲ ਜਗ੍ਹਾ ਹੈ ਨਹੀਂ ਉੱਥੇ। ਹੁਣ ਲਾਈਨ ਲੱਗੀ ਆ, ਵੇਟਿੰਗ ਪੀਰੀਅਡ ਹੈਗਾ। ਸੋ ਇਹ ਚੀਜ਼ ਵਕਤ ਲੱਗਦਾ ਹੁੰਦਾ। 3 ਸਾਲਾਂ ਵਿੱਚ ਅਸੀਂ ਇੰਨੇ ਤੱਕ ਕਾਮਯਾਬ ਹੋ ਗਏ ਹਾਂ। ਅਸੀਂ ਪੂਰੀ ਸਤਿਗੁਰੂ ਦੇ ਉੱਤੇ ਆਸ ਰੱਖਦੇ ਹਾਂ ਕਿ ਉਹ ਆਪ ਮਾਪਿਆਂ ਨੂੰ ਪ੍ਰੇਰਨਾ ਦੇ ਕੇ, ਬੱਚਿਆਂ ਨੂੰ ਪ੍ਰੇਰਨਾ ਦੇ ਕੇ, ਜਿਨ੍ਹਾਂ ਦੇ ਅੰਦਰ ਸਿੱਖੀ ਦਾ ਥੋੜ੍ਹਾ ਜਿਹਾ ਵੀ ਦਰਦ ਹੈਗਾ, ਜਿਹੜੇ ਇਹ ਵੀ ਚਾਹੁੰਦੇ ਸਾਡੀ ਆਉਣ ਵਾਲੀ ਸੰਤਾਨ ਜਿਹੜੀ ਹੈਗੀ ਆ, ਉਹ ਸਾਡੀ ਜਿਹੜੀ ਹੈਰੀਟੇਜ ਬਚਿਆ ਰਹੇ, ਸਾਡਾ ਵਿਜ਼ਨ ਬਚਿਆ ਰਹੇ, ਉਹ ਜ਼ਰੂਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੱਚਿਆਂ ਨੂੰ ਭੇਜਣਗੇ। ਕਿਉਂਕਿ ਅੱਜ ਇਹ ਖਤਰਾ ਮੌਜੂਦ ਆ ਹਰ ਮਾਪਿਆਂ ਨੂੰ ਕਿ ਸਾਡਾ ਬੱਚਾ ਕਿਤੇ ਡਰੱਗਾਂ ਨਾ ਖਾਣ ਲੱਗ ਪਵੇ, ਸਾਡਾ ਬੱਚਾ ਕਿਤੇ ਨਸ਼ਾ ਨਾ ਚਲਾ ਜਾਏ। ਇਸ ਚੀਜ਼ ਦਾ ਸਾਨੂੰ ਫਾਇਦਾ ਹੋਏਗਾ ਕਿ ਲੋਕ ਆਪਣੇ ਬੱਚਿਆਂ ਨੂੰ ਬਚਾਉਣ ਲਈ ਸਾਡੇ ਸਕੂਲ ਅਤੇ ਕਾਲਜ ਵਿੱਚ ਭੇਜਣਗੇ। ਜੀ ਬਿਲਕੁਲ, ਨਹੀਂ ਜ਼ਰੂਰ, ਇਹ ਜਿਹੜਾ ਪਾਰਟ ਹੈਗਾ ਜ਼ਰੂਰ ਸਾਨੂੰ ਇਹਦੇ 'ਤੇ ਧਿਆਨ ਦੇਣ ਦੀ ਲੋੜ ਹੈ। ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ, ਪਰ ਜਾਂਦੇ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਮੈਂ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਜਿਹੜਾ ਇਹ ਉਪਰਾਲਾ ਵੀ ਹੈ, ਅਤੇ ਅਦਰਵਾਈਜ਼ ਜਿਵੇਂ ਐਜੂਕੇਸ਼ਨ ਦੀ ਗੱਲ ਹੋਈ ਹੈ, ਘਰ ਦੇ ਵਿੱਚੋਂ ਜਿਹਦੀ ਸ਼ੁਰੂਆਤ ਹੁੰਦੀ ਹੈ, ਜਿੱਥੇ ਪ੍ਰੋਫੈਸ਼ਨਲ ਲਾਈਫ ਜ਼ਰੂਰੀ ਹੈ, ਉੱਥੇ ਹੀ ਅਧਿਆਤਮਕ ਤੌਰ 'ਤੇ, ਰੂਹਾਨੀਅਤ ਦੇ ਤੌਰ 'ਤੇ ਜਿਹੜੀ ਸਿੱਖ ਫਲਸਫੇ ਨਾਲ ਜੁੜਨਾ ਵੀ ਓਨਾ ਹੀ ਜ਼ਰੂਰੀ ਹੈ, ਜਿਹੜੀ ਕਿ ਰੂਹ ਦੀ ਖੁਰਾਕ ਹੈ।
ਤੇ ਉਸੇ ਦੇ ਨਾਲ ਜਿਹੜੀ ਇੱਕ ਫਾਊਂਡੇਸ਼ਨ ਬਣਦੀ ਹੈ ਤੇ ਅੱਗੇ ਜਿਹੜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਸਿੱਖ ਫਲਸਫੇ ਦੇ ਨਾਲ ਜੁੜ ਕੇ ਜੀ ਸਕਦੀਆਂ ਨੇ ਤੇ ਸਿੱਖ ਫਲਸਫੇ ਨੂੰ ਅਪਣਾ ਕੇ ਫਿਰ ਅੱਗੇ ਜਿਹੜੀ ਅਗਾਂਹ ਵਧੂ ਸੋਚ ਹੈਗੀ ਹੈ ਉਸ ਦੇ ਨਾਲ ਵਿਚਰਦਿਆਂ ਹੋਇਆਂ ਜਿਹੜੀ ਰੂਹਾਨੀਅਤ ਦਾ ਜਾਂ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਉਹ ਵੀ ਤੁਹਾਡੀ ਆਪਣੀ ਜ਼ਿੰਦਗੀ ਦੇ ਵਿੱਚੋਂ ਅਗਾਂਹ ਵੱਧਦਾ। ਸੋ ਜਾਂਦੇ ਜਾਂਦੇ ਜ਼ਰੂਰ ਮੈਂ ਬੇਨਤੀ ਕਰਦਾ ਕਿ ਜਿਹੜਾ ਭਾਈ ਸਵਰਨ ਸਿੰਘ ਹੋਰਾਂ ਦਾ ਜਿਹੜਾ ਇਹ ਗੁਰੂ ਨਾਨਕ ਮਿਸ਼ਨਰੀ ਐਂਡ ਚੈਰੀਟੇਬਲ ਟਰਸਟ ਹੈਗਾ, ਇਹਦੇ ਨਾਲ ਤੁਸੀਂ ਵੀ ਜਿਹੜੀ ਮਾਇਕ ਸਹਾਇਤਾ ਜਾਂ ਅਦਰਵਾਈਜ਼ ਜਿਸ ਕਿਸਮ ਦੀ ਵੀ ਸਹਾਇਤਾ ਤੁਸੀਂ ਕਰ ਸਕਦੇ ਹੋ ਉਹ ਜ਼ਰੂਰ ਕਰੋ। ਇਹਨਾਂ ਦੀ ਈਮੇਲ ਰਾਹੀਂ ਵੀ ਤੁਸੀਂ ਇਹਨਾਂ ਤੱਕ ਪਹੁੰਚ ਕਰ ਸਕਦੇ ਹੋ। swaransinghv@gmail.com ਤੇ ਤੁਸੀਂ ਇਹਨਾਂ ਨੂੰ ਈਮੇਲ ਲਿਖ ਸਕਦੇ ਹੋ। ਦੁਬਾਰਾ ਰਿਪੀਟ ਕਰਦੇ ਹਾਂ, ਸਵਰਨ ਸਿੰਘ SWARANSINGHV@gmail.com ਤੇ ਅਦਰਵਾਈਜ਼ ਤੁਸੀਂ ਇਹਨਾਂ ਤੱਕ ਪਹੁੰਚ ਕਰਕੇ ਜਿਹੜੀ ਆਪਣੀ ਜਿਹੜਾ ਦਸਵੰਧ ਹੈ ਉਹਦੇ ਵਿੱਚੋਂ ਜੋ ਵੀ ਬਣਦਾ ਸਰਦਾ ਯੋਗਦਾਨ ਪਾਉਣਾ ਚਾਹੋ ਉਹ ਪਾ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ।